2500 ਟੇਕੇਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਕਾਲ ਅਟਾਰਨੀ ਜੇ ਟੇਕੇਣਾ 415 909 0503 ਤੇ ਜ਼ੈਂਡਰ ਗਰੁੱਪ ਜਿਨ੍ਹਾਂ ਦੇ ਕੋਲੋਂ ਤੁਸੀਂ ਹੋਮ ਲੋਨਸ ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਰਵਿਸਿਜ਼ ਰੀਅਲ ਏਸਟੇਟ ਦੀਆਂ ਸਰਵਿਸਿਜ਼ ਲੈ ਸਕਦੇ ਹੋ ਟਰੱਕ ਟ੍ਰੇਲਰ ਦੇ ਲੋਨਸ ਦਾ ਵੀ ਕੰਮ ਕਰਦੇ ਹਨ ਕਾਲ ਮੋਹਨ ਚੀਮਾ 5599052575 ਇਹਨਾਂ ਸਾਰਿਆਂ ਦਾ ਧੰਨਵਾਦ ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ ਤੇ ਅੱਜ ਜਿਸ ਮਸਲੇ ਨੂੰ ਲੈ ਕੇ ਅਸੀਂ ਗੱਲਬਾਤ ਕਰਾਂਗੇ ਉਹ ਇਹ ਹੈ ਕਿ ਜਦੋਂ ਸਰਕਾਰਾਂ ਕੋਲੇ ਕੋਈ ਰਿਪੋਰਟ ਕਾਰਡ ਨਾ ਹੋਵੇ ਜਦੋਂ ਸਰਕਾਰਾਂ ਨੇ ਲੋਕਾਂ ਨੂੰ ਏਜੰਡਿਆਂ ਤੋਂ ਮਸਲਿਆਂ ਤੋਂ ਥੜਕਾਉਣਾ ਹੋਵੇ ਤਾਂ ਉਹ ਕੋਈ ਨਾ ਕੋਈ ਇਹ ਜੀ ਸ਼ੁਰਲੀ ਛੱਡ ਦਿੰਦੀਆਂ ਨੇ ਖਾਸ ਕਰਕੇ ਸੱਤਾਧਾਰੀ ਧਿਰ ਜਿਹੜੀ ਨਾਲ ਲੋਕ ਆਪਸ ਵਿੱਚ ਦੀ ਉਲਝ ਜਾਣ ਜਿਹੜੀ ਚੀਜ਼ ਨਾਲ ਲੋਕ ਮਸਲਿਆਂ ਤੇ ਨਾ ਆਉਣ ਪਾਰਲੀਮੈਂਟ ਦਾ ਸੈਸ਼ਨ ਲੰਘ ਕੇ ਹਟਿਆ ਮਹਿੰਗਾਈ ਤੇ ਕਿੰਨੀ ਕੁ ਚਰਚਾ ਹੋਈ ਆ ਆਪਾਂ ਸਾਰਿਆਂ ਨੇ ਦੇਖਿਆ ਉਸ ਤੋਂ ਬਾਅਦ ਬੇਰੁਜ਼ਗਾਰੀ ਤੇ ਕਿੰਨੀ ਕੁ ਚਰਚਾ ਹੋਈ ਆ ਆਪਾਂ ਸਾਰਿਆਂ ਨੇ ਦੇਖਿਆ ਪਰ ਹੁਣ ਇੱਕ ਨਵਾਂ ਸ਼ੋਸ਼ਾ ਛੱਡਿਆ ਗਿਆ ਉਹ ਇਹ ਕਿ 13 14 15 ਅਗਸਤ ਨੂੰ ਆਪਣੇ ਘਰਾਂ ਉੱਤੇ ਤਿਰੰਗੇ ਝੰਡੇ ਲਹਿਰਾਓ ਅੱਜ ਜਿਹੜੀ ਵਿਚਾਰਧਾਰਾ ਦਾ ਪ੍ਰਧਾਨ ਮੰਤਰੀ ਹੈ ਆਰਐਸਐਸ ਦੀ ਵਿਚਾਰਧਾਰਾ ਹੈ ਆਰਐਸਐਸ ਦੀ ਵਿਚਾਰਧਾਰਾ ਤੇ ਬਾਰੇ ਤਾਂ ਗੱਲਬਾਤ ਕਰਾਂਗੇ ਤੇ ਨਾਲ ਇਹ ਵੀ ਗੱਲਬਾਤ ਕਰਾਂਗੇ ਆਪਾਂ ਕਿ ਤਿਰੰਗਾ ਕਿਉਂ ਚਲਾਉਣਾ ਪਿਆ ਤੇ ਤੁਹਾਨੂੰ ਬਾਅਦ ਤਫਸੀਲ ਦੱਸਾਂਗੇ ਕਿ ਕਦੋਂ ਕਦੋਂ ਜਿਹੜੀ ਬੀਜੇਪੀ ਨੂੰ ਅੱਜ ਅਸੀਂ ਦੇਖਦੇ ਹਾਂ ਇਹਨੇ ਕਦੋਂ ਕਦੋਂ ਤਿਰੰਗੇ ਦਾ ਵਿਰੋਧ ਵੀ ਕੀਤਾ ਹੈ ਪਰ ਜਦੋਂ ਵੀ ਰਾਜਕਰਨਵੀਰ ਸਿੰਘ ਜੀ ਅਸੀਂ ਆਜ਼ਾਦੀ ਦੇ ਸੰਦਰਭ ਦੇ ਵਿੱਚ ਗੱਲ ਕਰਦੇ ਹਾਂ ਜਦੋਂ ਅਸੀਂ ਜੰਗੇ ਆਜ਼ਾਦੀ ਦੀ ਗੱਲ ਕਰਦੇ ਹਾਂ ਸਾਰੇ ਹੀ ਫਿਰਕਿਆਂ ਦੇ ਸਾਰੇ ਹੀ ਸ਼ਹੀਦ ਬੜੇ ਸਨਮਾਨਯੋਗ ਨੇ ਪਰ ਉਹਨਾਂ ਦੇ ਵਿੱਚ ਇੱਕ ਬੜਾ ਵੱਡਾ ਤੇ ਬੜਾ ਅਹਿਮ ਨਾਂ ਨੇ ਜਿਨ੍ਹਾਂ ਨੇ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਵੀ ਅਸੀਂ ਕਹਿੰਦੇ ਤੇ ਉਹਨਾਂ ਦੇ ਹਿੱਸੇ ਇਹ ਵਡਿਆਈ ਆਈ ਹੈ ਕਿ ਉਹਨਾਂ ਨੇ 7 ਸਮੁੰਦਰਾਂ ਪਾਰ ਵੀ ਗਦਰ ਲਹਿਰ ਦੇ ਜ਼ਰੀਏ ਜਾਂ ਹੋਰ ਲਹਿਰਾਂ ਦੇ ਜ਼ਰੀਏ ਆਪਣੀ ਹਿੱਸੇਦਾਰੀ ਪਾ ਕੇ ਐਡੀ ਵੱਡੀ ਲੜਾਈ ਦੇ ਵਿੱਚ ਆਪਣਾ ਯੋਗਦਾਨ ਪਾਇਆ ਸਭ ਤੋਂ ਛੋਟੀ ਉਮਰ ਸੀਗੀ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਜਦੋਂ ਉਹਨਾਂ ਦੀ ਗੱਲ ਕਰਦੇ ਹਾਂ ਤੇ ਉਹਨਾਂ ਦੇ ਬਾਰੇ ਇੱਕ ਸ਼ੇਰ ਆਮ ਹੀ ਬੋਲਿਆ ਜਾਂਦਾ ਸੇਵਾ ਦੇਸ਼ ਦੀ ਜ਼ਿੰਦੜੀ ਬੜੀ ਔਖੀ ਗੱਲਾਂ ਕਰਨੀਆਂ ਢੇਰ ਸਖੱਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਦੇ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ਇਹ ਗੱਲ ਮੈਂ ਕਿਉਂ ਕਰ ਰਿਹਾ ਵਾਂ ਇਸ ਗੱਲ ਨੂੰ ਕਹਿਣ ਦਾ ਜਾਂ ਕਰਨ ਦਾ ਮਤਲਬ ਇਹ ਹੈ ਰਾਜਕਰਨਵੀਰ ਸਿੰਘ ਜੀ ਕਿ ਮੁਸੀਬਤਾਂ ਤਾਂ ਝੱਲੀਆਂ ਹੀ ਨਹੀਂ 1925 ਦੇ ਵਿੱਚ ਸਥਾਪਿਤ ਹੋਣ ਵਾਲੀ ਆਰਐਸਐਸ 60 ਸਾਲਾਂ ਤੱਕ ਆਪਣੇ ਨਾਗਪੁਰ ਦਫ਼ਤਰ ਦੇ ਵਿੱਚ ਤਿਰੰਗਾ ਝੰਡਾ ਨਹੀਂ ਲਹਿਰਾਇਆ ਕਰਨਾਟਕ ਦੇ ਇੱਕ ਸਕੂਲ ਦੇ ਵਿੱਚ ਹਿਜਾਬ ਦਾ ਰੌਲਾ ਪੈ ਗਿਆ ਸੀ ਅੱਜ ਵੀ ਉਹ ਤਸਵੀਰ ਗੂਗਲ ਕਰਕੇ ਤੁਸੀਂ ਲੱਭ ਸਕਦੇ ਹੋ ਉੱਥੇ ਆਰਐਸਐਸ ਏਬੀਵੀਪੀ ਅਖਿਲ ਭਾਰਤੀ ਜਿਹੜੀ ਅਖਿਲ ਭਾਰਤੀ ਪ੍ਰੀਸ਼ਦ ਜਿਹੜੀ ਆ ਜਥੇਬੰਦੀ ਵਿਦਿਆਰਥੀ ਪ੍ਰੀਸ਼ਦ ਇਹਨਾਂ ਦੀ ਉਹਨਾਂ ਦੇ ਕਾਰਕੁਨ ਨੇ ਤਿਰੰਗਾ ਲਾ ਕੇ ਆਪਦਾ ਆਰਐਸਐਸ ਦਾ ਝੰਡਾ ਲਾਤਾ ਸੀਗਾ ਇਹ ਜਿਹੀਆਂ ਹਜ਼ਾਰਾਂ ਸੈਂਕੜੇ ਮਿਸਾਲਾਂ ਤੁਹਾਨੂੰ ਮਿਲ ਜਾਣਗੀਆਂ ਪਰ ਅੱਜ ਉਹੀ ਲੋਕ ਕਹਿ ਰਹੇ ਨੇ ਕਿ ਘਰਾਂ ਤੇ ਝੰਡੇ ਲਾਓ ਫਿਰੋਜ਼ਪੁਰ ਵਿੱਚ ਤਾਂ ਇੱਥੋਂ ਤੱਕ ਕਿ ਫਿਰੋਜ਼ਪੁਰ ਤੱਕ ਕੀ ਇਕੱਲਾ ਜਿੰਨੇ ਵੀ ਸਰਕਾਰ ਸਟੇਟ ਸਰਕਾਰਾਂ ਤੇ ਕੇਂਦਰ ਸਰਕਾਰਾਂ ਦੇ ਅਧਿਕਾਰੀ ਹੈ ਅਫਸਰ ਹੈ ਉਹਨਾਂ ਨੂੰ ਕਿਹਾ ਗਿਆ ਕਿ ਝੰਡੇ ਵੇਚੋ ਜੇ ਝੰਡਾ ਲੈਣਾ ਰਾਸ਼ਨ ਲੈਣਾ ਤਾਂ 25 ਰੁਪਈਆਂ ਦਾ ਝੰਡਾ ਲੈ ਕੇ ਆਓ ਰਾਸ਼ਨ ਫੇਰ ਮਿਲੂਗਾ ਕਿ ਜਿਹੜਾ ਦੇਸ਼ ਆਪਣੇ ਆਪ ਨੂੰ ਦੁਨੀਆ ਦੀ 5ਵੀਂ ਵੱਡੀ ਆਰਥਿਕਤਾ ਦਾ ਦਾਅਵਾ ਕਰਦਾ ਹੈ ਕਿ ਉਹ ਦੇਸ਼ ਨੂੰ ਇਹ ਸ਼ੋਭਾ ਦਿੰਦਾ ਕਿ ਉਹਦੇ 80 ਕਰੋੜ ਲੋਕ ਜਿਨ੍ਹਾਂ ਦੇ ਬਾਰੇ ਉਹ ਕਹਿੰਦਾ ਹੋਵੇ ਕਿ ਇਹਨਾਂ ਨੂੰ ਫੀਡ ਕਰਨਾ ਪਊਗਾ ਸਾਨੂੰ ਇਹਨਾਂ ਕੋਲੇ ਅਸਾਸੇ ਇੰਨੇ ਹੈ ਨਹੀਂਗੇ ਤੇ ਦੂਜੇ ਪਾਸੇ ਉਹਨਾਂ ਤੇ ਰਾਸ਼ਟਰ ਭਗਤੀ ਥੋਪਦਾ ਹੋਵੇ ਰਾਸ਼ਟਰ ਭਗਤੀ ਸਾਡੇ ਉਹਨਾਂ ਪਰਿਵਾਰਾਂ ਨੂੰ ਜਾ ਕੇ ਪੁੱਛੋ ਜਿਨ੍ਹਾਂ ਦਾ ਕੋਈ ਨਾ ਕੋਈ ਜੀ 47 ਤੋਂ ਬਾਅਦ 72 61 62 65 72 99 ਤੇ ਹੁਣ ਵੀ ਤਿਰੰਗੇ ਦੇ ਵਿੱਚ ਲਿਪਟ ਕੇ ਆਉਂਦਾ ਸੋ ਉਹਨਾਂ ਲੋਕਾਂ ਨੂੰ ਆਜ਼ਾਦੀ ਦੇ ਮਾਇਨੇ ਜਾਂ ਉਹਨਾਂ ਲੋਕਾਂ ਨੂੰ ਤੁਸੀਂ ਦੇਸ਼ ਭਗਤੀ ਨਾ ਸਿਖਾਓ ਜਿਨ੍ਹਾਂ ਦੀਆਂ ਜੰਗੇ ਆਜ਼ਾਦੀ ਦੇ ਵਿੱਚ 90% ਦੀ ਕੁਰਬਾਨੀਆਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਹੀ ਗੱਲ ਕਹਾਂਗੇ ਕਿ ਕੀ ਮੋਦੀ ਦੇ ਕਹਿਣ ਤੇ ਦੇਸ਼ ਭਗਤੀ ਸਾਬਿਤ ਹੋਊਗੀ ਕੀ ਘਰਾਂ ਤੇ ਤਿਰੰਗਾ ਲਾ ਕੇ ਵੀ ਦੇਸ਼ ਭਗਤੀ ਸਾਬਿਤ ਹੋਊਗੀ ਅਸੀਂ ਤਾਂ ਬਥੇਰੇ ਇਹ ਜੇ ਘਰਾਂ ਨੂੰ ਵੀ ਜਾਣਦੇ ਜਿਨ੍ਹਾਂ ਦੀਆਂ ਆਲੇ ਦੁਆਲੇ 4 ਦੀਵਾਰੀਆਂ ਵੀ ਹੈ ਨਹੀਂ ਜਿਨ੍ਹਾਂ ਦੇ ਪਸ਼ੂਆਂ ਨੂੰ ਪਾਉਣ ਵਾਲੇ ਪੱਠੇ ਜਿਹੜੀਆਂ ਖੁਰਲੀਆਂ ਉਹ ਵੀ ਮਿੱਟੀ ਦੀਆਂ ਬਣੀਆਂ ਹੋਈਆਂ ਪਰ ਉਹਨਾਂ ਦਾ ਕੋਈ ਨਾ ਕੋਈ ਸਰਹੱਦ ਤੇ ਸ਼ਹੀਦ ਜ਼ਰੂਰ ਹੋਇਆ ਜੀ ਬਿਲਕੁਲ ਇਸ ਟਾਈਮ ਪ੍ਰਵੀਨ ਜੋ ਆਪਾਂ ਦੇਖ ਰਹੇ ਹਾਂ ਵੀ ਇਹ ਘਰ ਘਰ ਤਿਰੰਗੇ ਵਾਲੀ ਜਿਹੜੀ ਇਹ ਗੱਲ ਇਹਨਾਂ ਨੇ ਸ਼ੁਰੂਲੀ ਜਿਹੜੀ ਜਿੱਦਾਂ ਤੁਸੀਂ ਕਿਹਾ ਵੀ ਇਹ ਛੱਡੀ ਆ ਐਡੀ ਕਿਹੜੀ ਜਿਹੜੀ ਇਹ ਲੋੜ ਪੈ ਗਈ ਆ ਵੀ ਅਚਾਨਕ ਜਿਹੜੇ ਝੰਡੇ ਲਾ ਲਾ ਕੇ ਜਿਹੜੀ ਆਪਣੀ ਰਾਸ਼ਟਰ ਭਗਤੀ ਜਿਹੜੀ ਉਹ ਦਿਖਾਉਣੀ ਆ ਪਹਿਲੋਂ ਇਹਨਾਂ ਤੋਂ ਮੋਮਬੱਤੀਆਂ ਜਗਵਾਈਆਂ
ਤੇ ਹੂੰ, ਭਾਂਡੇ ਖੜਕਵਾਏ ਤੇ ਹੁਣ ਹੂੰ, ਤਿਰੰਗੇ ਜਿਹੜੇ ਉਹ ਲਹਿਰਾ ਰਹੇ ਆ। ਜੀ, ਸੋ ਮਤਲਬ ਗਦੀ ਗੇਟ ਦੇ ਵਿੱਚ ਪਾ ਕੇ ਰੱਖਿਆ ਆ ਵੀ ਲੋਕ ਜਿੱਦਾਂ ਤੁਸੀਂ ਪਹਿਲੋਂ ਗੱਲ ਕੀਤੀ ਜੀ, ਵੀ ਇਹਨਾਂ ਕੋਲ ਰਿਪੋਰਟ ਕਾਰਡ ਨਾ ਮੰਗ ਲੈਣ, ਤੁਸੀਂ ਕੀ ਕੀਤਾ? 2 ਹੂੰ, ਕਰੋੜ ਨੌਕਰੀਆਂ ਵਾਲੇ ਪਤਾ ਨਹੀਂ ਹਜ਼ਾਰਾਂ ਦੇ ਵਿੱਚ ਰਹਿ ਗਈ ਗੱਲ ਜਿਹੜੀ ਉਹਨਾਂ ਦੀ। ਹੂੰ, ਕੀ ਕੁਛ ਜਿਹੜਾ ਉੱਧਰ ਹੋ ਰਿਹਾ ਹੈਗਾ ਆ। ਲੋਕ ਜਦੋਂ ਕੀਤੀ ਸੀ ਇਹਨਾਂ ਨੇ ਨੋਟਬੰਦੀ ਕੀਤੀ ਸੀਗੀ, ਉਸ ਤੋਂ ਬਾਅਦ ਜੀਡੀਪੀ ਡਿੱਗੀ, ਹੋਰ ਕਈ ਕੁਛ ਜਿਹੜਾ ਉਹ ਹੋਇਆ, ਤਾਂ ਹੂੰ, ਬਹੁਤ ਜਿਹੜੀਆਂ ਪ੍ਰੋਬਲਮਸ ਦੇ ਵਿੱਚੋਂ ਆਮ ਲੋਕਾਂ ਨੂੰ ਜਿਹੜਾ ਉਹ ਨਿਕਲਣਾ ਪਿਆ। ਸੋ ਜੀ, ਉਹ ਸਾਰੀਆਂ ਚੀਜ਼ਾਂ ਨੂੰ ਭੁਲਾਉਣ ਦੇ ਲਈ ਜਿਹੜੀ ਇਹ ਰਾਸ਼ਟਰਵਾਦੀ ਲਹਿਰ ਜਿਹੜੀ ਇਸ ਟਾਈਮ ਜਿਹੜੀ ਚਲਾਈ ਆ, ਜੀ, ਉਹ ਇੱਕ ਜ਼ਰੂਰ ਕਹਿ ਲਓ ਵੀ ਅੱਖਾਂ 'ਚ ਘੱਟਾ ਪਾਉਣ ਵਾਲੀ ਜਿਹੜੀ ਉਸ ਤੋਂ ਗੱਲ ਤੋਂ ਵੱਧ ਕੁਛ ਹੋਰ ਨਹੀਂ ਆ। ਹੁਣ ਤੁਸੀਂ ਦੇਖੋ ਵੀ ਆਪਾਂ ਉੱਥੇ ਡਿਬੇਟ ਦੇਖ ਰਹੇ, ਕਹਿੰਦੇ ਵੀ ਗੁਰੂ ਘਰਾਂ ਤੇ ਵੀ ਜਿਹੜੇ ਜੀ, ਉਹ ਜੀ, ਝੰਡੇ ਬਿਲਕੁਲ, ਤਿਰੰਗੇ ਲਾਉਣ ਦੀ ਜਿਹੜੀਆਂ ਗੱਲਾਂ ਇਹਨਾਂ ਨੇ ਹੂੰ, ਜਿਹੜੀ ਇਸ ਦੇ ਵਿੱਚ ਜਿਹੜੀਆਂ ਛੇੜ ਲਈਆਂ। ਜੀ, ਵੀ ਭਾਰਤ ਦੀ ਹੋਂਦ, ਇਸ ਤਿਰੰਗੇ ਦੀ ਹੋਂਦ ਤਾਂ ਜਿਹੜੇ ਗੁਰੂ ਘਰ ਦੇ ਵਿੱਚ ਨਿਸ਼ਾਨ ਸਾਹਿਬ ਤੋਂ ਬਾਅਦ 'ਚ ਕਈ ਸਾਲਾਂ ਬਾਅਦ ਦੇ ਵਿੱਚ ਜਿਹੜੀ ਉਹ ਆਈ ਆ। ਜੀ, ਜੀ, ਇਹ ਕਿਸ ਤਰੀਕੇ ਦੇ ਨਾਲ ਕਿਸੇ ਧਾਰਮਿਕ ਅਕੀਦੇ ਨੂੰ ਜਿਹੜਾ ਉਹ ਨਾਲ ਆਖੀ ਜਾਂਦੇ ਆ ਵੀ ਭਾਈ ਤੁਸੀਂ ਉੱਥੇ ਹੂੰ, ਜਿਹੜਾ ਉਹ ਝੰਡਾ ਜਿਹੜਾ ਉਹ ਲਾ ਲਓ। ਖ਼ਾਸ ਕਰਕੇ ਉਹ ਜੀ, ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਕੇ ਉੱਥੇ ਦੇ ਬੁੰਗਿਆਂ ਦੇ ਉੱਤੇ ਇਹ ਝੰਡਾ ਆਪਣਾ ਤਿਰੰਗਾ ਲਾ ਕੇ ਇਹ ਹੂੰ, ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹੁਣ ਵੀ ਦੇਖੋ ਅਸੀਂ ਤਾਂ ਜੀ, ਤੁਹਾਨੂੰ ਜਿਹੜਾ ਉਹ ਅਸੀਂ ਜਿੱਤ ਲਿਆ, ਸਰ ਜਿਹੜਾ ਉਹ ਚੀਜ਼ ਨੂੰ ਜਿਹੜਾ ਉਹ ਕਰ ਲਿਆ। ਹੂੰ, ਸੋ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਇਹ ਜਿਹੜਾ ਹਰ ਘਰ ਤਿਰੰਗੇ ਵਾਲੀ ਜਿਹੜੀ ਮੁਹਿੰਮ ਆ, ਜੀ, ਸਕੂਲ ਵਾਲਿਆਂ ਨੂੰ ਉੱਧਰ ਨੂੰ ਤੋਰਿਆ ਆ। ਹੂੰ, ਹੁਣ ਕੱਲ ਪਰਸੋਂ ਦੀਆਂ ਕਈ ਵੀਡੀਓਜ਼ ਜਿਹੜੀਆਂ ਉਹ ਆ ਰਹੀਆਂ, ਲੋਕ ਪਰੇਸ਼ਾਨ ਨੇ। ਜਿਹੜਾ ਡੀਪੂਆਂ ਤੋਂ ਮਿਲਦਾ ਹੁੰਦਾ ਰਾਸ਼ਨ, ਜੀ, ਜੀ, ਉਹ ਲੈਣ ਤੋਂ ਪਹਿਲਾਂ ਕਹਿੰਦੇ ਜੀ 25 ਰੁਪਈਏ ਦਾ ਝੰਡਾ ਖਰੀਦੋ, ਨਹੀਂ ਤਾਂ ਤੁਹਾਨੂੰ ਅਸੀਂ ਰਾਸ਼ਨ ਨਹੀਂ ਦੇਣਾ। ਹੁਣ ਹੂੰ, ਤੁਸੀਂ ਦੇਖੋ ਵੀ ਇਹ ਇਹ ਕਿੱਦਾਂ ਦੀ ਰਾਸ਼ਟਰ ਭਗਤੀ, ਇਹ ਕਿੱਦਾਂ ਦਾ ਟੀਕਾ ਜਿਹੜਾ ਆ ਉਹ ਹੂੰ, ਲੱਗ ਰਿਹਾ ਹੈਗਾ ਆ। ਜੀ, ਸੋ ਇਹ ਮਨ ਕੀ ਬਾਤ ਦੇ ਵਿੱਚ, ਮਨ ਦੇ ਵਿੱਚ ਪਤਾ ਨਹੀਂ ਇਸ ਬੰਦੇ ਦੇ ਕੀ ਆ ਜਾਂਦਾ ਆ, ਤੇ ਉਦੋਂ ਫਿਰ ਏਦਾਂ ਦੀ ਕੁਛ ਨਾ ਕੁਛ ਇਹ ਗੱਲ ਜਿਹੜਾ ਉਹ ਛੇੜ ਬਹਿੰਦਾ ਆ। ਸੋ ਇਹ 13 ਤੋਂ 15 ਤਰੀਕ ਦੇ ਵਿੱਚ ਇਹਨਾਂ ਨੇ ਕਰਨੀ ਤੇ ਇਹ ਚੀਜ਼ ਆ, ਪਰ ਹੂੰ, ਹੋ ਕੀ ਰਿਹਾ ਆ, ਜੀ, ਹੋਣਾ ਕੀ ਆ, ਇਹ ਇੱਕ ਜਿਹੜੀ ਇੱਕ ਵੱਖਰੀ ਗੱਲ ਬਣੀ ਹੋਈ ਹੈ। ਸੋ ਸਰੋਤਿਓ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰੋ ਵੀ ਤੁਸੀਂ ਇਸ ਚੀਜ਼ ਨੂੰ ਕਿਸ ਹਿਸਾਬ ਦੇ ਨਾਲ ਜਿਹੜਾ ਉਹ ਦੇਖਦੇ ਆ ਵੀ ਜੀ, ਇਹ ਜਿਹੜਾ ਹਰ ਘਰ ਤਿਰੰਗੇ ਵਾਲਾ, ਕੀ ਇਹ ਜਿਹੜਾ ਇੱਕ ਪੋਚਣ ਦੀ ਗੱਲ ਆ, ਜਾਂ ਘੱਟਾ ਜਿਹੜਾ ਆ ਉਹ ਰੱਗ ਦੇ ਹੇਠਾਂ ਜਿਹੜੀ ਉਹ ਕਰਨ ਵਾਲੀ ਜਿਹੜੀ ਗੱਲ ਆ ਉਹ ਜਿਹੜੀ ਉਹ ਦੇਖ ਰਹੇ ਆ, ਜੀ, ਜਾਂ ਤੁਸੀਂ ਇਸ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਆਪਣੇ ਵਿਚਾਰ ਜਿਹੜੇ ਉਹ ਜ਼ਰੂਰ ਸਾਂਝੇ ਕਰਿਓ। ਹੂੰ, ਕਾਲ ਕਰਨ ਦੇ ਲਈ ਨੰਬਰ ਹੈ 408 272 5200 408272 5200। ਤੇ ਪੰਜਾਬੀਆਂ ਲਈ ਤਾਂ, ਪੰਜਾਬ ਦੇ ਲਈ ਤਾਂ ਇਹ ਜਿਹੜੀ ਵੰਡ ਹੋਈ ਸੀ, ਜਿਸ ਜੀ, ਨੂੰ ਇਹ ਆਜ਼ਾਦੀ ਦਾ ਨਾਮ ਜਿਹੜਾ ਉਹ ਦਿੰਦੇ ਆ, ਹੂੰ, ਉਸ ਦੇ ਵਿੱਚ ਤਾਂ ਭਾਈ ਓਵਰਆਲ ਪੰਜਾਬ ਨੇ ਨੁਕਸਾਨ ਹੀ ਜਿਹੜਾ ਉਹ ਝੱਲਿਆ। ਜੀ, ਲੱਖਾਂ ਹੀ ਲੋਕਾਂ ਦਾ ਜਿਹੜਾ ਇਸ ਦੇ ਵਿੱਚ ਕਤਲੋ-ਗਾਰਤ ਹੋਈ। ਇੱਧਰੋਂ ਵੀ ਮਰੇ, ਉੱਧਰੋਂ ਵੀ ਕਿੰਨੇ ਜ਼ਿਆਦਾ ਜਿਹੜੇ ਉਹ ਮਰੇ, ਪਲਾਇਨ ਕੀਤਾ, ਹੂੰ, ਚੀਜ਼ਾਂ ਜਿਹੜੀਆਂ ਉਹ ਛੱਡ ਕੇ ਬਣੀਆਂ ਬਣਾਈਆਂ ਜਿੱਥੋਂ ਅਰਸਿਆਂ ਤੋਂ ਰਹਿੰਦੇ ਸੀਗੇ, ਜੀ, ਉਹ ਛੱਡ ਕੇ ਜਿਹੜਾ ਉਹ ਹੋਣਾ ਪਿਆ। ਅੰਗਰੇਜ਼ ਮੂਵੀ ਦਾ ਇਹ ਜਦੋਂ ਵੀ ਇਹ ਦਿਨ ਆਉਂਦੇ ਨਾ, ਅੰਗਰੇਜ਼ ਮੂਵੀ ਦਾ ਮੈਨੂੰ ਇੱਕ ਡਾਇਲੋਗ ਜਿਹੜਾ ਉਹ ਯਾਦ ਆ ਜਾਂਦਾ, ਸ਼ੁਰੂਆਤ ਦੇ ਵਿੱਚ ਹੀ ਆ। ਜੀ, ਕਹਿੰਦੇ ਵੀ ਉਹਦੇ ਵਿੱਚੋਂ ਜਿਹੜੇ ਸੀਨ ਇਸ ਹਿਸਾਬ ਦੇ ਨਾਲ ਆਉਂਦੇ ਆ ਵੀ ਆਜ਼ਾਦੀ ਮਿਲ ਗਈ, ਆਜ਼ਾਦੀ ਮਿਲ ਗਈ। ਕਹਿੰਦੀ ਆਜ਼ਾਦੀ ਕਾਹਦੀ ਮਿਲੀ, ਸਾਡੇ ਤਾਂ ਆਜ਼ਾਦੀ ਬਿਮਾਰੀ ਵਾਂਗੂ ਫੈਲ ਗਈ। ਹੂੰ, ਵੀ ਸਾਡੇ ਤਾਂ ਸਾਰਾ ਕੁਛ ਹੀ ਜਿਹੜਾ ਉਹ ਲੁੱਟ-ਪੁੱਟ ਗਿਆ। ਜੀ, ਲੋਕ ਜਿਹੜੇ ਪਹਿਲੋਂ ਇਕੱਠੇ ਰਹਿੰਦੇ ਸੀਗੇ, ਇੱਕ ਦੂਜੇ ਦੇ ਲਈ ਕਤਲ ਕਰਨ ਤੱਕ ਜਿਹੜਾ ਉਹ ਆ ਗਏ। ਹੂੰ, ਸੋ ਇਕੱਠੇ ਰਹਿੰਦੇ ਜਿਹੜੇ ਕਹਿ ਲਓ ਵੀ ਆਂਢੀ-ਗੁਆਂਢੀਆਂ ਨੇ ਇਹ ਜੀ, ਸਾਰਾ ਕੁਛ ਜਿਹੜਾ ਉਹ ਕੀਤਾ। ਸੋ ਇਹ ਇੱਕ ਵੱਡੀ ਜਿਹੜੀ ਚੀਜ਼ ਆਪਾਂ ਜਿਹੜੀ ਉਹ ਦੇਖੀ ਆ ਵੀ ਉਹ ਉਦੋਂ ਦੇਖਿਆ, ਉਹ ਜੋ ਪੰਜਾਬ ਨੂੰ ਸੰਤਾਪ ਜਿਹੜਾ ਉਹ ਝੱਲਣਾ ਪਿਆ ਆ। ਜੀ, ਸੋ ਇਸ ਆਜ਼ਾਦੀ ਦੇ ਨਾਂ ਦੇ ਉੱਤੇ ਜੋ ਇਹ ਵੰਡ ਹੋਈ, ਪੰਜਾਬ ਨੂੰ ਸਭ ਤੋਂ ਜ਼ਿਆਦਾ ਕਹਿ ਸਕਦੇ ਵੀ ਉਹਦਾ ਖਾਮਿਆਜ਼ਾ ਜਿਹੜਾ ਉਸ ਦੇ ਵਿੱਚ ਭੁਗਤਣਾ ਪਿਆ ਆ। ਤੇ ਹੁਣ ਧੱਕੇ ਦੇ ਨਾਲ ਹਰ ਥਾਂ ਦੇ ਉੱਤੇ ਉਹ ਚੀਜ਼ ਜਿਹੜੀ ਉਹ ਕਰਾਉਣੀ, ਏਦਾਂ ਥੋੜ੍ਹੀ ਰਾਸ਼ਟਰਵਾਦੀ ਜਾਂ ਏਦਾਂ ਰਾਸ਼ਟਰ ਭਗਤੀ ਜਿਹੜੀ ਆ ਉਹ ਨਿਕਲਦੀ ਆ। ਸੋ ਇਹ ਇਸ ਦੇ ਉੱਤੇ ਜ਼ਰੂਰ ਸਰੋਤਿਓ ਤੁਸੀਂ ਵੀ ਆਪਣੀਆਂ ਜਿਹੜੀਆਂ ਟਿੱਪਣੀਆਂ ਕਰ ਸਕਦੇ ਹੋ, ਆਪਣੇ ਵਿਚਾਰ ਸਾਂਝੇ ਕਰ ਦਿਓ। ਜੀ ਪ੍ਰਵੀਨ। ਹਾਂਜੀ, ਬਿਲਕੁਲ ਅਸੀਂ ਵੀ ਤੁਹਾਡੇ ਤੋਂ ਇਹ ਉਮੀਦ ਕਰਦੇ ਹਾਂ ਕਿ ਤੁਸੀਂ ਆਜ਼ਾਦੀ ਬਾਬਤ ਉਦੋਂ ਸਾਡੇ ਹਿੱਸੇ 14 ਜ਼ਿਲ੍ਹੇ ਆਏ ਤੇ 22 ਪਾਕਿਸਤਾਨ ਦੇ ਹਿੱਸੇ ਆਏ। ਦਰਿਆਵਾਂ ਦੇ ਵਿੱਚੋਂ 5 ਦੇ ਵਿੱਚੋਂ ਸਾਡੇ ਹਿੱਸੇ 2.5 ਆਏ ਤੇ ਹੁਣ ਵੀ ਅਸੀਂ ਤਕਰੀਬਨ 2.5 ਦੇ 2.5 ਪਲੀਤ ਕਰ ਲਿਆ, ਆਪਦੇ ਹੱਥੀਂ ਕੀਤੇ ਹੈ। ਸੋ ਇਹ ਪੰਜਾਬ ਨੇ ਝੱਲਿਆ। 10 ਲੱਖ ਬੰਦਾ
10 ਲੱਖ ਤੋਂ ਜ਼ਿਆਦਾ ਬੰਦਾ ਪੰਜਾਬ ਦਾ ਮਾਰਿਆ ਗਿਆ ਉਸ ਜਿਹੜੀ ਆਜ਼ਾਦੀ ਇਹ ਕਹਿੰਦੇ ਨੇ ਅੱਜ ਜਿਹੜਾ ਯੂਪੀ ਬਿਹਾਰ ਦੀਆਂ ਬੈਲਟਾਂ ਜਦੋਂ ਆਪਦੇ ਘਰਾਂ ਦੇ ਉੱਤੇ ਢੋਲ ਵਜਾਉਂਦੀਆਂ ਤਾਂ ਸਾਡੇ ਘਰਾਂ ਦੇ ਵਿੱਚ ਉਦੋਂ ਮਾਤਮ ਛਾਏ ਹੁੰਦੇ ਆ। ਸੋ ਇਹ ਇਸ ਆਜ਼ਾਦੀ ਦੀ ਭਰਪਾਈ ਸਿਰਫ ਪੰਜਾਬ ਤੇ ਜਾਂ ਪੱਛਮੀ ਬੰਗਾਲ ਨੇ ਕੀਤੀ, ਕਿਉਂਕਿ ਹੋਰ ਤੁਸੀਂ ਦੇਖ ਲਓ ਜਿਹੜੀ ਬਾਰਡਰ ਦੀ ਲਾਈਨ ਆ ਗੁਜਰਾਤ ਵਿੱਚ ਵੀ ਲੰਘਦੀ ਆ, ਹੋਰ ਸੂਬਿਆਂ ਦੇ ਵਿੱਚ ਵੀ ਲੰਘਦੀ ਆ, ਪਰ ਜਿਹੜਾ ਲੋਕ ਵੰਡੇ, ਖਿੱਤਾ ਵੰਡਿਆ, ਦਰਿਆ ਵੰਡੇ, ਉਹ ਸਿਰਫ ਪੰਜਾਬ ਦਾ ਹੀ ਸੀਗਾ। ਸੋ ਉਹਦੇ ਬਾਰੇ ਵੀ ਥਿਊਰੀ ਇਹੀ ਹੈ ਕਿ ਉਦੋਂ ਜਿਹੜੇ ਪ੍ਰੋ ਹਿੰਦੂ ਰਾਸ਼ਟਰਵਾਦੀ ਸੀ, ਜਿਨ੍ਹਾਂ ਨੂੰ ਹਿੰਦੂ ਰਾਜ ਦਾ ਸੁਪਨਾ ਸੀ, ਜਿਨ੍ਹਾਂ ਦੇ ਵਿੱਚ ਨਹਿਰੂ ਗਾਂਧੀ ਨੂੰ ਜ਼ਿਆਦਾ ਚਾਅ ਚੜਿਆ ਹੋਇਆ ਸੀ ਜਾਂ ਮਹਾਤਮਾ ਗਾਂਧੀ, ਉਹਨਾਂ ਨੇ ਚੀਜ਼ਾਂ ਨੂੰ ਪੰਜਾਬ ਦੇ ਐਂਗਲ ਨਾਲ ਨਹੀਂ ਸੋਚਿਆ, ਭੂਗੋਲ ਤੋਂ ਵੀ, ਸਮਾਜ ਤੋਂ ਵੀ, ਧਰਮ ਤੋਂ ਵੀ ਤੇ ਆਰਥਿਕ ਤੋਂ ਵੀ। ਉਹਨਾਂ ਨੇ ਚੀਜ਼ਾਂ ਨੂੰ ਸੋਚਿਆ ਕਿ ਸਾਨੂੰ ਦਿੱਲੀ ਅਸੀਂ ਕਿਵੇਂ ਸੁਰੱਖਿਅਤ ਰੱਖਣੀ ਹੈ। ਉਹਨਾਂ ਨੇ ਚੀਜ਼ਾਂ ਨੂੰ ਸੋਚਿਆ ਕਿ ਅਸੀਂ ਹਿੰਦੂਆਂ ਨੂੰ ਕਿਵੇਂ ਪ੍ਰਤੀਨਿਧਤਾ ਦੇਣੀ ਹੈ। ਉਹ ਆਪਦਾ ਜਿਹੜੇ ਮੁਸਲਿਮ ਰਾਜ ਦੇ ਲਈ ਮੰਗ ਰਹੇ ਆ ਤੇ ਦੂਜੇ ਪਾਸੇ ਅਸੀਂ ਆਪਦੇ ਹਿੰਦੂ ਰਾਜ ਦੇ ਲਈ ਲੜਨਾ ਵਾ। ਸਾਡੇ ਨਾਲ ਕੁਝ ਕਾਲਰ ਜੁੜ ਚੁੱਕੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੀ। ਜੁੜੇ ਨੇ ਆਪਣੇ ਨਾਲ ਗੁਰਸ਼ਰਨ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਅਸਲ ਦੇ ਵਿੱਚ ਇਹ ਦੋਵੇਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਵੀ। ਅਸਲ ਦੇ ਵਿੱਚ ਇਹ ਗੱਲ ਆ ਜੀ, ਇਹ ਜਿਹੜਾ ਝੰਡੇ ਦਾ ਜਿਹੜਾ ਮੁਹਿੰਮ ਚੱਲੀ ਆ, ਅਸਲ ਦੇ ਵਿੱਚ ਜਾਂ ਪਿਛਲੇ ਦਿਨਾਂ ਦੇ ਵਿੱਚ ਮੈਂ ਦੇਖ ਰਿਹਾ ਸੀ, ਵੀਡੀਓ ਆ ਰਹੀਆਂ 2-3 ਹਾਂਜੀ, ਕਿ ਤਕਰੀਬਨ 12 ਕਰੋੜ ਝੰਡੇ ਦਾ ਉੱਥੇ ਗੁਜਰਾਤ ਦੇ 3 ਵਪਾਰੀਆਂ ਨੂੰ ਦਿੱਤਾ ਗਿਆ ਵਾ, ਜਿਨ੍ਹਾਂ ਨੇ ਬਣਾਇਆ। ਉਹਨਾਂ ਨੇ ਇਹ ਦੱਸਿਆ ਵੀ ਸਾਨੂੰ 5 ਰੁਪਏ ਝੰਡੇ ਦੇ ਸਾਈ ਮੁਤਾਬਕ 5 ਰੁਪਏ ਦਾ ਕੋਈ ਝੰਡਾ ਪੈਂਦਾ ਤੇ ਵੱਧ ਤੋਂ ਵੱਧ ਜਿਹੜਾ 12 ਰੁਪਏ ਦਾ ਝੰਡਾ ਪੈਂਦਾ। ਤੇ ਉਹਨਾਂ ਦਾ ਬਿਜ਼ਨਸ ਵਧਾਉਣ ਵਾਸਤੇ, ਕਿਉਂਕਿ ਗੁਜਰਾਤੀ ਆਪੇ ਮੋਦੀ ਆਪ ਕਹਿੰਦਾ ਹੁੰਦਾ ਮੇਰੇ ਖੂਨ ਦੇ ਵਿੱਚ ਵਪਾਰ ਆ। ਜੀ ਜੀ ਕਹਿੰਦੇ ਆ। ਤੇ ਉਹ ਉਹਨਾਂ ਨੂੰ ਵਪਾਰ ਕਰਾ ਕੇ ਤੇ ਫਿਰ ਉਹਨਾਂ ਕੋਲੋਂ ਚੋਣ ਫੰਡ ਲੈਣ ਵਾਸਤੇ, ਕਿਉਂਕਿ ਗੁਜਰਾਤ ਦੀ ਇਲੈਕਸ਼ਨ ਆ ਰਹੀ ਆ, ਇਹ ਸਾਰਾ ਕੁਝ ਉਸੇ ਤਹਿਤ ਹੀ ਰਾਸ਼ਟਰਵਾਦ ਦੇ ਨਾਂ ਦੇ ਉੱਤੇ ਤੇ ਨਾਲ ਦੇ ਨਾਲ ਆਪਣੇ ਸਿਸਟਮ ਨੂੰ ਪੱਕਾ ਕਰਨ ਵਾਸਤੇ ਕੀਤਾ ਜਾਂਦਾ। ਜੀ ਜੀ ਜੀ, ਥੈਂਕ ਯੂ ਜੀ। ਥੈਂਕ ਯੂ ਜੀ। ਅਗਲੇ ਕਾਲਰ ਨੇ ਭੁਪਿੰਦਰ ਕੌਰ ਜੀ। ਦੋਨੋਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਮੈਂ ਨਾ ਆਪਣੇ ਨਾਨਕੇ ਘਰ ਹੀ ਬੋਰਨ ਹੋਈ ਤਾਂ ਉੱਥੇ ਹੀ ਪੜ੍ਹੀ ਆ। ਮੈਂ ਜਦੋਂ ਤੋਂ ਸੁਰਤ ਸੰਭਲੀ, ਸਾਡੇ ਗੁਆਂਢ ਦੇ ਵਿੱਚ ਨਾ 3 ਘਰ ਸੀਗੇ, ਤਾਂ ਮਾਮੀਆਂ ਲੱਗਦੀਆਂ ਸੀਗੀਆਂ, ਗੁਆਂਢ ਚ ਸੀਗੀਆਂ, ਤਿੰਨੇ ਉਹ ਮੁਸਲਮਾਨ ਭੈਣਾਂ ਸੀ, ਸਕੀਆਂ ਹੀ। ਤੇ ਜਦੋਂ ਇੱਧਰੋਂ ਜਾ ਰਹੇ ਸੀ ਨਾ ਉਹ, ਤੇ ਉਹਨਾਂ ਨੂੰ ਪਰਿਵਾਰ ਨੂੰ ਉਹਨਾਂ ਦੇ ਨੂੰ ਵੱਢ ਟੁੱਕ ਦਿੱਤਾ ਸੀ ਕਿਤੇ ਹੋਰ ਜਗ੍ਹਾ ਦੇ ਵਿੱਚ, ਤੇ ਉੱਥੋਂ ਕਿਵੇਂ ਨਾ ਕਿਵੇਂ ਬਚਦੀਆਂ ਨਾ ਉਹਨਾਂ ਨੂੰ ਗਾਂਹ ਦੀ ਗਾਂਹ ਮਤਲਬ ਸਾਡੇ ਪਿੰਡ ਪਹੁੰਚ ਗਈਆਂ ਹਨਾ। ਤੇ ਫਿਰ ਉਹ ਸਾਡੇ ਪਿੰਡ ਦੇ ਵਿੱਚ ਉਹਨਾਂ ਨੂੰ ਬਹੁਤ ਇੱਜ਼ਤ ਮਾਣ ਕੀਤਾ ਗਿਆ ਮੇਰੇ ਨਾਨਕਿਆਂ ਦੇ ਵਿੱਚ, ਤੇ ਉੱਥੇ ਉਹਨਾਂ ਦੇ ਵਿਆਹ ਵੀ ਹੋ ਗਏ। ਜਦੋਂ ਉਹਨਾਂ ਦੇ ਬੱਚੇ ਹੋ ਗਏ 4 ਸਾਲ ਬਾਅਦ, ਉਹਨਾਂ ਦੇ ਜਿਹੜੇ ਰਿਸ਼ਤੇਦਾਰ ਸੀ ਉਹਨਾਂ ਨੂੰ ਪਤਾ ਲੱਗਿਆ ਪਾਕਿਸਤਾਨ ਤੋਂ, ਜਦੋਂ ਉਹਨਾਂ ਨੂੰ ਲੈਣ ਆਏ ਤਾਂ ਉਹ ਗਈਆਂ ਨਹੀਂ ਸੀਗੀਆਂ। ਪਰ ਮੈਂ ਗੱਲ ਇਹ ਕਰਨੀ ਆ, ਮੈਂ ਨਾ ਉਹਨਾਂ ਨੂੰ ਹਰ ਸਾਲ ਜਦ ਤੱਕ ਮੈਂ ਵੱਡੀ ਹੁੰਦੀ ਉੱਥੇ ਰਹਿੰਦੀ ਰਹੀ ਹਾਂ, ਮੈਂ ਹਰ ਸਾਲ ਉਹਨਾਂ ਨੂੰ ਰੋਂਦਿਆਂ ਨੂੰ ਦੇਖਦੀ ਰਹੀ ਸੀਗੀ। ਤਾਂ ਮੈਂ ਇੱਕ ਵਾਰ ਉਹਨਾਂ ਨੂੰ ਪੁੱਛਿਆ ਜਦੋਂ ਮੈਂ ਥੋੜ੍ਹੀ ਵੱਡੀ ਹੋ ਗਈ ਕਿ ਤੁਸੀਂ ਕਿਉਂ ਰੋਂਦੇ ਹੁੰਦੇ ਹੋ ਹਨਾ, ਜਦੋਂ ਸਾਨੂੰ ਛੁੱਟੀ ਹੁੰਦੀ। ਉਹਨਾਂ ਨੇ ਫਿਰ ਆਪਣੀ ਸਟੋਰੀਆਂ ਸੁਣਾਈਆਂ ਕਿ ਸਾਡੀ ਏਦਾਂ ਫੈਮਲੀਆਂ ਸੀ, ਸਾਡੇ ਪਰਿਵਾਰ ਸੀ, ਸਾਰੇ ਵੱਡੇ ਟੁੱਕੇ ਗਏ ਸੀ, ਅਸੀਂ ਇੱਥੇ ਇਕੱਲੀਆਂ ਰਹਿ ਗਈਆਂ। ਵੀਰ ਜੀ, ਉਹ ਜਦੋਂ ਨਾ 15 ਅਗਸਤ ਆਹ ਦਿਨ ਆਉਂਦੇ ਨੇ, ਮੈਨੂੰ ਉਹਨਾਂ ਦੇ ਚਿਹਰੇ ਨਾ ਉਦਾਂ ਹੀ ਦਿਖਦੇ ਆ। 2 ਤਾਂ ਪੂਰੀਆਂ ਹੋ ਗਈਆਂ ਤੇ ਇੱਕ ਉਹ ਹਲੇ ਵੀ ਬਹੁਤ ਬਜ਼ੁਰਗ ਨੇ, ਹੈਗੇ ਆ ਹਲੇ। ਦੂਜੀ ਗੱਲ, ਮੇਰੇ ਮਾਮੇ 2 ਪੂਰੇ ਹੋ ਗਏ, ਤਾਂ ਉਹਨਾਂ ਦੇ ਦੋਸਤ ਸੀਗੇ, ਉਹਨਾਂ ਨੂੰ ਉਹ ਆਪ ਛੱਡ ਕੇ ਆਏ ਸੀਗੇ ਅੰਮ੍ਰਿਤਸਰ ਸਾਹਿਬ ਬਾਰਡਰ ਤੱਕ। ਤੇ ਉਹਨਾਂ ਦਾ ਕੁਛ ਜਿਹੜੇ ਜਾਂਦੇ ਹੋਏ ਨਿਸ਼ਾਨੀਆਂ ਦੇ ਗਏ ਸੀ, ਉਹ ਹਲੇ ਵੀ ਉਹਨਾਂ ਦੇ ਕੋਲ ਸਾਂਭੀਆਂ ਸੀਗੀਆਂ, ਉਹਨਾਂ ਨੇ ਆਪਦੇ ਪੋਟਲੀ ਚ ਬੰਨ ਕੇ। ਤਾਂ ਉਹਨਾਂ ਨੂੰ ਯਾਦ ਕਰਦੇ ਕਰਦੇ ਮਰ ਗਏ ਵੀ ਸਾਡੇ ਦੋਸਤ ਸੀ, ਪਰ ਅਸੀਂ ਸਹੀ ਸਲਾਮਤ ਪਹੁੰਚਾਇਆ ਏ। ਇੱਕ ਗੱਲ ਹੋਰ ਸੀ, ਸਾਡੇ ਉੱਥੇ ਪੁਰਾਣੇ ਘਰ ਮੁਸਲਮਾਨਾਂ ਦੇ ਬਹੁਤ ਸੀ, ਹਲੇ ਵੀ ਖੰਡਰ ਬਣੇ ਪਏ ਨੇ, ਪਰ ਇਹ 2-3 ਘਰ ਏਦਾਂ ਦੇ ਸੀ ਜਿਨ੍ਹਾਂ ਨੇ ਉਹਨਾਂ ਦਾ ਘਰ ਬਹੁਤ ਲੁੱਟਿਆ ਉਹਨਾਂ ਦੇ। ਹਾਲੇ ਵੀ ਉਹਨਾਂ ਦੇ ਘਰੇ ਓਦਾਂ ਹੀ ਸਮਾਨ ਉਹ ਪਿਆ, ਸੰਦੂਕ ਵਗੈਰਾ ਸਾਰਾ ਕੁਛ ਪਿਆ ਹਨਾ। ਤੇ ਤੁਸੀਂ ਦੂਜੇ ਪਾਸੇ ਉਸ ਘਰਾਂ ਦਾ ਹੁਣ ਹਾਲ ਦੇਖੋਗੇ, ਉਹਨਾਂ ਦੇ ਘਰਾਂ ਦੇ ਵਿੱਚ ਨਾ ਕਾਂ ਬੋਲਦੇ ਆ। ਜਿਹੜੇ ਉਹਨੇ ਲੁੱਟ ਫੁੱਟ ਕੀਤੀ ਨਾ, ਸੰਦੂਕ ਤਾਂ ਉਹਨਾਂ ਦੇ ਘਰੇ ਓਦਾਂ ਹੀ ਭਰੇ ਪਏ ਨੇ, ਘਰ ਬੜੇ ਵੱਡੇ ਵੱਡੇ ਨੇ ਰੱਖੇ ਹੋਏ ਸਾਂਭ ਕੇ, ਪਰ ਉਹਨਾਂ ਦੇ ਘਰੇ ਉਹਨਾਂ ਦੇ ਪਰਿਵਾਰ ਖਤਮ ਹੋ ਗਏ। ਸੋ ਉਹ ਵੀ ਉਹਨਾਂ ਨੂੰ ਕੀਤੀ ਦਾ ਕਹਿੰਦੇ ਪ੍ਰਮਾਤਮਾ ਨੇ ਫਲ ਦਿੱਤਾ ਉਹਨਾਂ ਨੂੰ, ਕਿ ਸਜ਼ਾ ਦਿੱਤੀ ਹਨਾ, ਆਪਾਂ ਕਹਿ ਸਕਦੇ ਹਾਂ। ਤੇ ਪਰ ਉਹਨਾਂ ਦੇ ਚਿਹਰੇ ਮੈਨੂੰ ਅੱਜ ਵੀ ਦਿਸਦੇ ਨੇ। ਥੈਂਕ ਯੂ ਵੀਰ ਜੀ। ਥੈਂਕ ਯੂ ਜੀ। ਆਪਣੇ ਨਾਲ ਅਗਲੇ ਕਾਲਰ ਜੁੜੇ ਨੇ ਅਮਰਜੀਤ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਦੋਵੇਂ ਭਰਾਵਾਂ ਨੂੰ ਤੇ ਸਰੋਤਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ, ਮੁੱਦਾ ਤੁਸੀਂ ਬਹੁਤ ਵਧੀਆ ਚੁੱਕਿਆ ਤੇ ਆਹ ਮੁੱਦੇ ਦੇ ਉੱਪਰ ਮੈਨੂੰ ਜਿਹੜਾ ਸਰਦਾਰ ਸ਼ੁਭਦੀਪ ਸਿੰਘ ਸਿੱਧੂ ਦੀ ਜਿਹੜੀ ਆਪਣੇ ਪੂਰੇ ਹੋ ਗਏ ਆ,
ਉਹਨਾਂ ਦੀ ਇੱਕ ਗੱਲ ਚੇਤੇ ਆਉਂਦੀ ਹੁੰਦੀ ਹੈ ਕਿ ਉਹ ਇਦਾਂ ਕਹਿੰਦੇ ਨੇ ਕਿ ਇਹ ਪਤੰਦਰ ਲੀਕਾਂ ਨੂੰ ਦੇਸ਼ ਮੰਨੀ ਬੈਠੇ ਆ, ਜਿਹੜੇ ਦੇਸ਼ ਦੇ ਵਿੱਚ ਨਾਗਰਿਕ ਨੇ ਉਹਨਾਂ ਨੂੰ ਤੇ ਇਹਨਾਂ ਨੂੰ ਡੈਫੀਨੇਸ਼ਨ ਨਹੀਂ ਪਤਾ ਕਿ ਉਹਨਾਂ ਨੂੰ ਸਾਹਮਣਾ ਕਿੱਦਾਂ ਹੈ। ਜੀ ਨਾਲੇ ਉਹਨਾਂ ਨੇ ਇੱਕ ਗੱਲ ਹੋਰ ਬਹੁਤ ਵਧੀਆ ਆਖੀ ਸੀਗੀ, ਜਿਹੜੀ ਅੱਜ ਤੈਨੂੰ ਦਿਲ 'ਚ ਘਰ ਕਰ ਗਈ ਹੈ। ਕਹਿੰਦਾ ਜਦੋਂ ਇਹ ਸੁਪਰੀਮ ਕੋਰਟ ਦੇ ਉੱਪਰ ਜਾ ਕੇ ਭਗਵਾ ਲਹਿਰਾ ਦਿੰਦੇ ਆ ਉਦੋਂ ਨਸਲਕੁਸ਼ੀ ਨਹੀਂ ਹੁੰਦੀ, ਪਰ ਕਹਿੰਦਾ ਸਾਨੂੰ ਸਾਡੇ ਅਕਾਲ ਤਖਤ ਤੇ ਤਿਰੰਗਾ ਲਹਿਰਾ ਕੇ ਜਿੱਤ ਦਾ ਜਸ਼ਨ ਮਨਾਉਂਦੇ ਆ। ਜੀ ਬਿਲਕੁਲ, ਕਿਉਂਕਿ ਸਾਨੂੰ ਆਪਣਾ ਹਾਂਜੀ ਇਹ ਆਪਣਾ ਸਾਨੂੰ ਸਮਝਦੇ ਹੀ ਨਹੀਂ। ਜੀ ਜੀ ਦੂਜੀ ਗੱਲ, ਹੁਣ ਇਹ ਕਹਿੰਦੇ ਕਿ ਗੁਰਦੁਆਰਿਆਂ ਤੇ ਤੁਸੀਂ ਤਿਰੰਗਾ ਲਹਿਰਾ ਦਿਓ, ਠੀਕ ਹੈ ਲਹਿਰਾ ਦਾਂਗੇ, ਤੁਸੀਂ ਪਹਿਲਾਂ ਆਪਣੇ RSS ਦੇ ਜਿੰਨੇ ਵੀ ਸੰਸਥਾਨ ਹੈ ਉਹਦੇ ਤਿਰੰਗਾ ਲਹਿਰਾਓ। ਜੀ ਉੱਥੇ ਤਾਂ ਅੱਜ ਤਾਂ ਇਹਨਾਂ ਨੇ ਤਿਰੰਗਾ ਨਹੀਂ ਲਹਿਰਾਇਆ। ਆਪ ਤੇ ਤਿਰੰਗੇ ਤੋਂ ਬਾਕੀ ਹੈ। ਦੂਜੀ ਗੱਲ, ਭਾਈ ਸਾਹਿਬ ਨੇ ਇੱਕ ਨੇ ਆਖਿਆ ਗੁਜਰਾਤ ਦੇ ਵਿੱਚ ਇਲੈਕਸ਼ਨ ਹੈਗੇ, ਗੁਜਰਾਤੀਆਂ ਨੂੰ 5 ਕੀ 12 ਰੁਪਏ ਦੀ ਲਾਗਤ ਵਾਲਾ ਬਣਾ ਕੇ ਦਿੱਤਾ, ਸਾਰਾ ਮਾਲ ਤੇ ਚਾਈਨਾ ਤੋਂ ਮੰਗਾਇਆ ਇਹਨਾਂ ਨੇ। ਜੀ ਜੀ ਉਹ ਉੱਥੇ ਪੇਟ੍ਰੀਆਟਿਜ਼ਮ ਕਿੱਥੇ ਚਲ ਗਿਆ? ਓਦਾਂ ਸਾਡੀ ਚਾਈਨਾ ਨਾਲ ਲੜਾਈ ਹੈ, ਬਿਜ਼ਨਸ ਅਸੀਂ ਗੁਜਰਾਤੀ ਹੋਣ ਕਰਕੇ ਸਾਰਾ ਝੰਡੇ ਉੱਥੇ ਬਣਾਉਣ ਡਏ ਆ। ਜੀ ਬਿਲਕੁਲ। ਹੁਣ ਜਦੋਂ ਤੁਸੀਂ ਗਰੀਬ ਬੰਦਾ, ਜਿਹੜਾ ਗਰੀਬ ਤਬਕਾ ਜਿਹਨੇ 120 ਜਾਂ 25 ਰੁਪਏ ਦਾ ਰਾਸ਼ਨ ਲੈਣਾ ਹੁੰਦਾ, ਤੁਸੀਂ ਉਹਦੇ 25 ਰੁਪਏ ਵੀ ਕੱਟਣ ਡਏ ਹੋ। ਏਦਾਂ ਥੋੜੀ ਇਲੈਕਸ਼ਨ ਜਿੱਤੇ ਜਾਂਦੇ। ਜੀ ਇਹ ਤਾਂ ਤੰਗ ਪਰੇਸ਼ਾਨ ਕਰ ਰਹੇ ਆ। ਏਦਾਂ ਰਾਸ਼ਟਰਵਾਦ ਨਹੀਂ ਘੋਟਿਆ ਜਾ ਸਕਦਾ। ਨਹੀਂ, ਇਹ ਮਹਿਸੂਸ ਕਰਾ ਰਹੇ ਆ ਰਹਿੰਦੇ ਹੋਏ ਲੋਕਾਂ ਨੂੰ ਕਿ ਭਈ ਹਿੰਦੂਆਂ ਦੀ ਤਾਕਤ ਹੁਣ ਇਸ ਟਾਈਮ, ਮਤਲਬ ਔਨ ਏਅਰ ਕਹਿਣ ਨੂੰ ਮਤਲਬ ਜਿੱਤ ਨਹੀਂ ਕਰਦਾ, ਕਿਉਂਕਿ ਆਪਾਂ ਹੈ ਪੱਗ ਬੰਨ੍ਹਦੇ ਹਾਂ, ਦਾੜੀ ਰੱਖਦੇ ਹਾਂ, ਤੇ ਫਿਰ ਆ ਕਹਿੰਦੇ ਨੇ ਕਿ ਇੱਕ ਵੱਖਰਾ ਸੈਕਟ ਹੀ ਬੋਲਦਾ, ਬਾਕੀ ਕਿਉਂ ਨਹੀਂ ਬੋਲਦੇ? ਭਈ ਅਸੀਂ ਜਾਗਦੀ ਜ਼ਮੀਰ ਵਾਲੇ ਲੋਕ ਨਹੀਂ, ਅਸੀਂ ਤਾਂ ਬੋਲਾਂਗੇ। ਨਾ ਸਾਡਾ ਹਿੰਦੂ ਨਾਲ ਵੈਰ, ਨਾ ਸਾਡਾ ਮੁਸਲਮਾਨ ਨਾ ਸਾਡਾ ਈਸਾਈ ਦੇ ਨਾਲ। ਜੇ ਤੁਸੀਂ ਸਾਨੂੰ ਨਾਗਰਿਕ ਸਮਝੋਗੇ ਨਹੀਂ ਤਾਂ ਅਸੀਂ ਉਹ ਤਿਰੰਗੇ ਦੇ ਨਾਲ ਆਪਣੀ ਵਫਾਦਾਰੀ ਕਿਉਂ ਪ੍ਰਤੀਤ ਕਰਾਂਗੇ? ਜੀ ਸਾਨੂੰ ਪਹਿਲਾਂ ਇੱਕ ਵਾਰੀ ਸਿਕਿਉਰਿਟੀ ਤੇ ਦਿਓ, ਸਾਨੂੰ ਮਹਿਸੂਸ ਕਰਾਓ ਕਿ ਤੁਸੀਂ ਸਾਨੂੰ ਉੱਥੋਂ ਦਾ ਵਸਨੀਕ ਸਮਝਦੇ ਹੋ, ਅਸੀਂ ਜਾਨ ਵੀ ਦੇਵਾਂਗੇ। ਜੀ ਦਿੱਤੀ ਹੋਈ ਸੀਗੀ ਜੀ ਇਹਨੂੰ ਆਜ਼ਾਦ ਕਰਾਉਣ ਦੇ ਲਈ। ਜੀ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਇਹਨਾਂ ਨੇ। ਜੀ ਹੁਣ ਉਸੇ ਆਜ਼ਾਦੀ ਦੇ 75 ਸਾਲਾਂ ਦੇ ਵਿੱਚ, 76 ਸਾਲਾਂ ਦੇ ਵਿੱਚ ਸਾਡੇ ਤੇ 3 ਘੱਲੂਕਾਰੇ ਕਰ ਦਿੱਤੇ ਇਹਨਾਂ ਨੇ, ਤੇ ਸਾਨੂੰ ਵਿਕਟਮ ਵੀ ਕਲੇਮ ਨਹੀਂ ਕਰ ਦਿੰਦੇ। ਉੱਪਰ ਫਿਰ ਸਾਨੂੰ ਕਹਿੰਦੇ ਕਿ ਸਾਡੇ ਗੁਰੂ ਘਰ ਆ, ਤੇ ਫਿਰ ਇਹਨਾਂ ਨੇ ਤਿਰੰਗੇ ਲਾਉਣੇ। ਲੱਖ ਦੀ ਲਾਂਤ ਇਹਨਾਂ ਤੇ ਲੱਖ ਦੀ ਲਾਂਤ ਉਹਨਾਂ ਤੇ ਜਿਨ੍ਹਾਂ ਨੇ ਲਾ ਲਏ ਆ। ਜੀ ਸਹੀ ਗੱਲ ਹੈ। ਥੈਂਕ ਯੂ ਭਾਜੀ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸੋ ਵੈਸੇ ਤਾਂ ਕੋਈ ਤੁੱਕ ਨਹੀਂ ਬਣਦਾ ਕਿਸੇ ਵੀ ਮੁਲਕ ਦੇ ਜਿਹੜੇ ਝੰਡੇ ਨੂੰ ਗੁਰਦੁਆਰੇ ਦੇ ਵਿੱਚ ਜਿਹੜਾ ਉਹ ਲਾਉਣ ਦਾ। ਇਕੱਲਾ ਇਹ ਤਿਰੰਗਾ ਨਹੀਂ, ਕਿਸੇ ਦਾ ਵੀ ਕੋਈ ਤੁੱਕ ਨਹੀਂ ਬਣਦਾ। ਆਪਣਾ ਜਿਹੜਾ ਨਿਸ਼ਾਨ ਆ, ਇਹ ਗੁਰੂ ਦਾ ਜਿਹੜਾ ਨਿਸ਼ਾਨ ਆ, ਇਹ ਬਾਦਸ਼ਾਹੀ ਦਾ ਇਹ ਜਿਹੜਾ ਇਹ ਨਿਸ਼ਾਨ ਆ। ਸੋ ਆਪਾਂ ਦੂਜਿਆਂ ਦੀ ਨੂੰ ਜਿਹੜਾ ਉਹ ਕਿਉਂ ਜਿਹੜਾ ਕਬੂਲਣਾ? ਉੱਥੇ ਤਾਂ ਵੈਸੇ ਹੀ ਕੋਈ ਤੁੱਕ ਨਹੀਂ ਬਣਦੀ। ਮੈਂ ਤਾਂ ਕਹਿੰਦਾ ਵੀ ਕਿਸੇ ਵੀ ਜਿਹੜੇ ਧਾਰਮਿਕ ਥਾਂ ਦੇ ਉੱਤੇ ਉਹਨਾਂ ਦੇ ਧਾਰਮਿਕ ਚਿੰਨ੍ਹ ਹੀ ਜਿਹੜਾ ਉਹ ਉੱਥੇ ਤੱਕ ਇਹ ਤਾਂ ਧੱਕੇ ਦੇ ਨਾਲ ਜਿਹੜਾ ਉਹ ਹੁਣ ਘੋਟਣ ਵਾਲੀ ਜਿਹੜੀ ਉਹ ਗੱਲ ਆ ਵੀ ਇਹ ਤਾਂ ਸ਼ਰੇਆਮ ਲੋਕਾਂ ਨੂੰ ਬਾਗੀ ਬਣਾਉਣ ਵਾਲੀ ਗੱਲ ਆ ਨਾ। ਫਿਰ ਉਹ ਜਿੱਦਾਂ ਕਹਿੰਦੇ ਕਹਿ ਹੀ ਰਹੇ ਆ ਵੀ ਭਾਈ ਤੁਸੀਂ ਪਹਿਲਾਂ ਹੀ ਏਦਾਂ ਕਰਾ ਰਹੇ ਹੋ ਵੀ ਉਹ ਮੇਕ ਹੀ ਨਹੀਂ, ਉਹ ਉਹਨਾਂ ਨੂੰ ਉਸ ਚੀਜ਼ ਦੇ ਨਾਲ ਫੀਲ ਹੀ ਨਹੀਂ ਕਰਾ ਰਹੇ ਵੀ ਤੁਸੀਂ ਉਸ ਮੁਲਕ ਦੇ ਵਿੱਚ ਰਹਿੰਦੇ ਆ। ਤੁਸੀਂ ਉਹਨਾਂ ਦੇ ਨਾਲ ਇੰਨਾ ਕੁਛ ਜਿਹੜਾ ਉਹ ਕੀਤਾ। ਸੋ ਉਹਦੇ ਕਰਕੇ ਤਾਂ ਫਿਰ ਲੋਕਾਂ ਨੂੰ ਤਾਂ ਇਹ ਬਾਗੀਪੁਣਾ ਜਿਹੜਾ ਉਹ ਆਉਣਾ ਹੀ ਆ। ਤੇ ਏਦਾਂ ਧੱਕੇ ਦੇ ਨਾਲ ਰਾਸ਼ਟਰਵਾਦ ਜਿਹੜਾ ਘੋਟ ਕੇ ਟੀਕੇ ਲਾ ਕੇ ਕਿਸੇ ਦੇ ਵਿੱਚ ਤੁਸੀਂ ਨਹੀਂ ਭਰ ਸਕਦੇ ਹੈਗੇ। ਇਹ ਦੁਨੀਆ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਏਦਾਂ ਫੇਲ ਹੋਈਆਂ। ਹਿਟਲਰ ਗਵਾਹ ਆ ਜੀ। ਤੇ ਇਸ ਚੀਜ਼ਾਂ ਦੇ ਵਿੱਚ ਜਿੱਥੇ ਵੀ ਤਾਨਾਸ਼ਾਹ ਏਦਾਂ ਆਪਣਾ ਧੱਕਾ ਕਰਾਉਣ ਦੀ ਕੋਸ਼ਿਸ਼ ਕਰਦੇ ਆ, ਉਹਨਾਂ ਦਾ ਹਸ਼ਰ ਬਾਅਦ ਚ ਮਾੜਾ ਹੀ ਹੋਇਆ। ਪ੍ਰਗਟ ਵੱਲ ਹੈਲੋ। ਹਾਂਜੀ ਪ੍ਰਗਟ ਜੀ, ਤੁਸੀਂ ਆਉਣੇ ਹੋ ਜੀ। ਸਤਿ ਸ਼੍ਰੀ ਅਕਾਲ। ਬੜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਜੀ। ਜੀ ਸਤਿ ਸ਼੍ਰੀ ਅਕਾਲ। ਅੱਜ ਦਾ ਵਿਸ਼ਾ ਬੜਾ ਗੰਭੀਰ ਹੈ ਜੀ। ਜੀ ਉਹ ਤਿੰਨਾਂ ਘੱਲੂਘਾਰਿਆਂ ਦੀ ਗੱਲ ਕਰਕੇ ਗਏ। ਤੁਹਾਂ ਗੱਲ ਕੀਤੀ ਵੀ ਲੱਖਾਂ ਲੋਕ ਉਦੋਂ ਮਰਵਾਤੇ ਇਹਨਾਂ ਰਾਜਨੀਤੀ ਚ 47 ਚ ਜੀ, ਤੇ ਅਜੇ ਕਿਹੜੇ ਹਟ ਗਏ? ਅਜੇ ਵੀ ਕੋਈ ਨਾ ਕੋਈ ਕਿਸੇ ਬਹਾਨੇ ਭਾਵੇਂ ਮੁਕਾਬਲਾ ਕੋਈ ਕਾਰਨ ਹੋਵੇ, ਕੋਈ ਨਸ਼ੇ ਨਾਲ ਕੁਝ ਇੱਧਰੋਂ ਮਾਰੀ ਜਾਂਦੇ ਆ। ਤੇ ਤੁਹਾਂ ਬੜਾ ਵਧੀਆ ਸ਼ੁਰੂਆਤ ਕੀਤੀ ਪ੍ਰਵੀਨ ਜੀ ਵੀ ਬੜੀ ਔਖੀ ਹੈ ਜ਼ਿੰਦਗੀ ਜਿਨ੍ਹਾਂ ਨੇ ਦੇਸ਼ ਕੌਮ ਦੇ ਲੇਖੇ ਲਾਏ ਆ। ਬਿਲਕੁਲ ਜੀ। ਤੇ ਜਦੋਂ ਤੁਸੀਂ ਮਜੀਠੇ ਦੀ ਗੱਲ ਕਰਦੇ ਜੇ, ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤੋਂ ਲੈ ਕੇ ਸਿੱਖ ਰਾਜ ਦੇ ਵੇਲੇ ਤੋਂ ਲੈ ਕੇ ਅੰਗਰੇਜ਼ਾਂ ਦੇ ਰਾਜ ਅੱਜ ਤੱਕ ਵੀ ਟਿਪਸ ਦੇ ਆ। ਜੀ। ਤੇ ਸਾਡਾ ਪਰਿਵਾਰ ਇੱਕ ਇਹੋ ਜਿਹਾ ਹੈ ਵੀ ਜਿਨ੍ਹਾਂ ਨੇ, ਮੇਰੇ ਮਿਸੇਜ ਦੇ ਦਾਦਾ ਜੀ ਨੇ ਵੀ ਗੁਰੂ ਕੇ ਬਾਗ ਲਈ 3 ਸਾਲ ਕੈਦ ਕੱਟੀ, ਪਸਲੀਆਂ ਤੜਵਾਈਆਂ, ਕਈ ਵਾਰ ਆਪਣੀਆਂ ਕੁਰਕੀਆਂ ਕਰਾਈਆਂ ਜੀ। ਤੇ
ਉਹਨਾਂ ਦਾ ਇੱਕੋ ਇੱਕ ਬੇਟਾ ਹੈ ਜਿਹੜਾ 6ਵੀਂ 7ਵੀਂ ਤੋਂ ਹੀ ਉਹਨਾਂ ਨੂੰ ਸੁਣਾ ਦੇਣ 'ਚ ਫੜਿਆ ਜਾਂਦਾ ਰਿਹਾ, ਕੁੱਟਦੇ ਮਾਰਦੇ ਰਹੇ ਤੇ ਖਿੱਚ ਧੂ ਕੇ ਐਫਏ ਤੱਕ ਪੜ੍ਹੇ ਉਸ ਜ਼ਮਾਨੇ 'ਚ। ਤੇ 14 ਸਾਲ ਉਹਨਾਂ ਵੀ ਵੱਖ-ਵੱਖ ਜਥੇਬੰਦੀਆਂ ਦੇ ਨਾਲ ਜਿਹੜਾ ਵੀ ਕੋਈ ਮੋਰਚਾ ਚੱਲਿਆ ਉਧਰ ਹੀ ਕੈਦ ਕੱਟਦੇ ਰਹੇ। ਜੀ। ਤੇ ਜਦੋਂ ਮਜੀਠੇ ਦੀ ਅੰਗਰੇਜ਼ਾਂ ਦੀ ਰਾਜ ਦੀ ਗੱਲ ਚੱਲਦੀ ਹੈ ਤੇ ਉਦੋਂ ਨਾਲ ਸਾਡੇ ਜ਼ਖਮ ਹੱਲੇ ਹੋ ਜਾਂਦੇ ਆ। ਤੇ ਹੁਣ ਮੋਦੀ ਸਾਹਿਬ ਨੇ ਚਲੋ ਬਾਕੀ ਕੰਮ ਤੇ ਕਈ ਟੇਢੇ ਮੇਢੇ ਕੀਤੇ ਆ ਤੇ ਇਹਨਾਂ ਦੀ ਯਾਦਗਾਰ ਜਿਨ੍ਹਾਂ ਨੇ ਕੋਈ ਦੇਸ਼ ਕੌਮ ਲਈ ਕੀਤਾ, ਜ਼ਿਲ੍ਹੇ ਵਾਲੇ ਬਾਗ 'ਚ ਫੋਟੋਆਂ ਲਵਾਈਆਂ, ਉਹਨਾਂ ਦੀ ਸਾਡੇ ਪਾਪਾ ਜੀ ਦੀ ਵੀ ਹੈਗੀ ਹੈ। ਜੀ। ਤੇ ਆਹ ਜਿਹੜਾ ਕੰਮ ਹੈ ਇਹ ਮੋਦੀ ਸਾਹਿਬ ਨਹੀਂ ਕਰਨ ਡਏ, ਇਹ ਸਾਡੇ ਆਪਣੇ ਲੀਡਰ ਹੀ ਕਰਾਉਣ ਡਏ। ਤੁਸੀਂ ਵੇਖੋ 97 'ਚ ਇਹਨਾਂ ਨੂੰ ਐਡੇ ਸ਼ੌਂਕ ਨਾਲ ਐਡੇ ਜ਼ਖਮਾਂ ਦੇ ਉੱਤੋਂ ਦੀ ਲੰਘਾ ਕੇ ਲੋਕਾਂ ਨੇ ਲਾਸ਼ਾਂ ਤੋਂ ਤੇ ਬਾਦਲ ਸਾਹਿਬ ਨੂੰ ਜਿਤਾਇਆ। ਤੇ ਇਹ ਜਦੋਂ ਆਪਣੇ ਮੁੰਡੇ ਨੂੰ ਮੰਤਰੀ ਬਣਾਉਣਾ ਸੀ ਤੇ ਬਗੈਰ ਕਿਸੇ ਗੱਲਬਾਤ ਤੋਂ ਹੀ ਹਮਾਇਤ ਦੇਤੀ। ਮੇਰੇ ਮੁੰਡੇ ਨੂੰ ਦੋ, ਫਿਰ ਨੌ ਨੂੰ ਬਣਾਉਣਾ ਫਿਰ ਹਮਾਇਤ ਦੇਤੀ। ਤੇ ਉਹੋ ਹੀ ਮਾਡਲ ਤੜਾਉਣ ਵਾਲੇ, ਉਹੋ ਹੀ ਸਲਾਹ ਸ੍ਰੀਮਤੀ ਇੰਦਰਾ ਗਾਂਧੀ ਨੂੰ ਸਲਾਹ ਦੇਣ ਵਾਲੇ ਵੀ ਅਟੈਕ ਕਰ। ਅਡਵਾਨੀ ਨੇ ਆਪਣੀ ਕਿਤਾਬ 'ਚ ਲਿਖਿਆ ਤੇ ਉਹਨਾਂ ਨਾਲ ਲਹੂ ਮਾਸ ਦਾ ਖੂਨ ਦਾ ਰਿਸ਼ਤਾ ਬਣਾ ਛੱਡਿਆ ਇਹਨਾਂ। ਤੇ ਉਹਨਾਂ ਨੂੰ ਨਾ ਰੋਈਏ ਇਹਨਾਂ ਆਪਣਿਆਂ ਨੂੰ ਜਿਹੜੇ ਅੱਜ 2-3 ਸੀਟਾਂ ਤੇ ਆ ਗਏ। ਜਿਹੜਾ ਅਕਾਲੀ ਦਲ ਬਣਿਆ ਸੀ, ਅਕਾਲ ਦੀ ਫੌਜ ਬਣਿਆ, ਇਹਦਾ ਮੀਨਿੰਗ ਤੇ ਇਹ ਸਾਡੇ ਲੋਕਾਂ ਨੇ, ਸਾਡੇ ਵੱਡੇ ਵਡੇਰਿਆਂ ਨੇ ਕੁਰਬਾਨੀਆਂ ਕੀਤੀਆਂ। ਤੇ ਦੁੱਖ ਹੁੰਦਾ ਜਦੋਂ ਇਹ 2 ਸੀਟਾਂ ਦੇ ਖੇਤਰੀ ਪਾਰਟੀ ਫੇਰ ਭਾਲਦੇ ਫਿਰਦੇ ਕਬਜ਼ਾ ਕਰਕੇ ਬੈਠੇ। ਪਰਿਵਾਰਕ ਧੰਨਵਾਦ ਜੀ। ਠੀਕ ਹੈ ਜੀ, ਥੈਂਕ ਯੂ। ਮਿਹਰਬਾਨੀ ਜੀ, ਸ਼ੁਕਰੀਆ ਜੀ। ਆਪਣੇ ਅਗਲੇ ਕਾਲਰ ਨੇ ਦਲਜੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਤਿਰੰਗੇ ਬਾਰੇ ਗੱਲ ਕਰਨੀ ਸੀ। ਮੈਂ ਜਦੋਂ ਫੇਸਬੁੱਕ ਖੋਲੀ ਸੀ ਹੁਣੀ ਤੇ ਉਹਦੇ ਵਿੱਚ ਕਿਸੇ ਹਿੰਦੂ ਵੀਰ ਨੇ ਵੀਡੀਓ ਪਾਈ ਹੋਈ ਆ ਜੀ। ਤੇ ਉਹ ਦਿਹਾੜੀਦਾਰ ਸੀ, ਉਹ ਬੰਦਾ ਰਾਸ਼ਨ ਲੈਣ ਗਿਆ ਤੇ ਉਹ ਰਾਸ਼ਨ ਨਹੀਂ ਦੇ ਰਿਹਾ। ਤੇ ਉਹਨੇ ਪੁੱਛਿਆ ਤੂੰ ਰਾਸ਼ਨ ਕਿਉਂ ਨਹੀਂ ਦੇ ਰਿਹਾ ਜੀ? ਉਹ ਕਹਿੰਦਾ ਕਿ ਤੈਨੂੰ ਤਿਰੰਗਾ ਲੈਣਾ ਪੈਣਾ ਵਾ 30 ਰੁਪਏ ਦਾ ਜੀ, ਤਾਂ ਤੈਨੂੰ ਰਾਸ਼ਨ ਮਿਲਣਾ ਵਾ। ਅਗਲਾ ਕਹਿੰਦਾ ਮੇਰੀ ਦਿਹਾੜੀ ਨਹੀਂ ਲੱਗੀ ਤੇ ਮੈਂ ਤਿਰੰਗੇ ਨੂੰ ਕੀ ਕਰਨਾ ਵਾ? ਇਹਦਾ ਮੇਰਾ ਮਤਲਬ ਕਹਿੰਦਾ ਹੈਗਾ ਕਿ ਉਹ ਤਿਰੰਗੇ ਵੇਚ ਰਹੇ 20-30 ਰੁਪਏ ਦੇ ਵਿੱਚ ਤੇ ਉੱਥੇ ਭੁੱਖ ਮਾਰੀ ਨੂੰ ਦੇਖ ਰਹੇ। ਮੈਂ ਇਹੀ ਗੱਲ ਕਰਨੀ ਸੀ ਦੋਨੇ। ਠੀਕ ਹੈ ਜੀ, ਥੈਂਕ ਯੂ ਜੀ, ਮਿਹਰਬਾਨੀ, ਬਹੁਤ ਸ਼ੁਕਰੀਆ। ਆਪਾਂ ਪ੍ਰਵੀਨ ਇੱਥੇ ਇੱਕ ਬ੍ਰੇਕ ਲੈਣੇ ਆ ਤੇ ਸਰੋਤਿਓ ਬ੍ਰੇਕ ਤੋਂ ਬਾਅਦ ਗੱਲਬਾਤ ਨੂੰ ਆਪਾਂ ਇਦਾਂ ਹੀ ਜਾਰੀ ਰੱਖਦੇ ਆ ਜੀ। ਤੇ ਤੁਸੀਂ ਵੀ ਇਦਾਂ ਜੁੜੇ ਰਹੋ ਤੇ ਆਪਣੇ ਜਿਹੜੇ ਵਿਚਾਰ ਜੇ ਤੁਸੀਂ ਵੀ ਦੇਣਾ ਚਾਹੁੰਦੇ ਆ ਤਾਂ ਕਾਲ ਕਰ ਸਕਦੇ ਹੋ 408 272 5200 4082725200 ਦੇ ਉੱਤੇ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਨਾਲ ਜੋੜਦੇ ਰਾਜਕਰਮਵੀਰ ਸਿੰਘ ਜੀ ਨੂੰ, ਉਸ ਤੋਂ ਬਾਅਦ ਵਧਦੇ ਹਾਂ ਟੌਪਿਕ ਤੇ ਚਰਚਾ ਦੇ ਵੱਲ। ਰਾਜਕਰਮਵੀਰ ਸਿੰਘ ਜੀ, ਤੁਹਾਡਾ ਵੀ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਬਹੁਤ ਮਿਹਰਬਾਨੀ ਪ੍ਰਵੀਨ ਜੀ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਰਾਜਕਰਮਵੀਰ ਸਿੰਘ ਜੀ, ਜਦੋਂ ਤੋਂ ਮੋਦੀ ਸਾਹਿਬ ਨੇ ਐਲਾਨ ਕੀਤਾ ਕਿ 13, 14 ਤੇ 15 ਅਗਸਤ ਨੂੰ ਝੰਡੇ ਲਹਿਰਾਓ, ਤਿਰੰਗੇ ਲਹਿਰਾਓ,
ਮੈਂਡੇਟਰੀ ਕਰ ਦਿੱਤੀਆਂ ਗਈਆਂ ਕਈ ਚੀਜ਼ਾਂ, ਜਦ ਕਿ ਮੈਂਡੇਟਰੀ ਕੁਝ ਵੀ ਨਹੀਂ ਹੋਣਾ ਚਾਹੀਦਾ, ਸਭ ਕੁਝ ਵਲੰਟੀਅਰੀ ਹੋਣਾ ਚਾਹੀਦਾ ਹੈ। ਮੈਂਡੇਟਰੀ ਦਾ ਮਤਲਬ ਅਤੀ ਜ਼ਰੂਰੀ ਤੇ ਵਲੰਟੀਅਰੀ ਦਾ ਮਤਲਬ ਆਪਾਂ ਸਮਝਦੇ ਹਾਂ ਕਿ ਆਪਦੀ ਇੱਛਾ ਮੁਤਾਬਕ, ਮਰਜ਼ੀ ਮੁਤਾਬਕ। ਪਰ ਜੇਕਰ ਤੁਸੀਂ ਐਂ ਕਰੋਗੇ ਕਿ ਧੱਕੇ ਨਾਲ ਤੁਸੀਂ ਕਿਸੇ ਨੂੰ ਕਹੋਗੇ ਕਿ ਤੂੰ ਸਾਨੂੰ ਸਾਬਿਤ ਕਰ ਕਿ ਰਾਸ਼ਟਰ ਭਗਤੀ ਕੀ ਹੈ, ਤਾਂ ਫਿਰ ਤੁਹਾਨੂੰ ਪੁਰਾਣੇ ਹਵਾਲੇ ਚੱਕਣੇ ਪੈਣਗੇ ਕਿ ਜਿਹੜੇ ਕਹਿ ਰਹੇ ਆ ਕਿ ਉਹਨਾਂ ਨੇ ਸਾਬਿਤ ਕੀਤੀ ਹੈ। ਇੱਕ ਵਾਰੀ ਕੀ ਹੋਇਆ, ਸਨ 1965 ਦੀ ਗੱਲ ਹੈ, ਰਾਜਾ ਕਰਨਵੀਰ ਸਿੰਘ ਜੀ ਬਾਬਾ ਸੋਹਣ ਸਿੰਘ ਭਕਨਾ ਉਦੋਂ ਆਪਣੀ ਉਮਰ ਦੇ ਸ਼ਾਇਦ 95-96 ਸਾਲਾਂ ਦੇ ਪੜਾਅ ਤੇ ਸੀਗੇ। ਹਾਂਜੀ, ਉਹਨਾਂ ਨੂੰ ਕਿਸੇ ਸਮਾਗਮ ਦੇ ਵਿੱਚ ਸੱਦਿਆ ਗਿਆ ਤੇ ਉਹਨਾਂ ਨੂੰ ਕਿਹਾ ਗਿਆ ਕਿ ਜਿਸ ਆਸ਼ੇ ਦੇ ਨਾਲ, ਜਿਸ ਉਮੀਦ ਦੇ ਨਾਲ ਤੁਸੀਂ ਆਜ਼ਾਦੀ ਲਈ ਲੜੇ ਹੋ, ਤੇ ਕੀ ਉਹ ਤੁਹਾਡਾ ਆਸ਼ਾ ਪੂਰਾ ਹੋਇਆ, ਤੁਹਾਨੂੰ ਲੱਗਦਾ ਹੈ? ਤਾਂ ਉਹਨਾਂ ਦੀਆਂ ਅੱਖਾਂ 'ਚੋਂ ਪਾਣੀ ਆ ਗਿਆ ਸੀ। ਤੇ ਜਦੋਂ ਅੱਖਾਂ 'ਚੋਂ ਪਾਣੀ ਆਇਆ, ਕਿਉਂਕਿ ਉਹਨਾਂ ਦੀ ਨਾ ਟੂਈ 'ਚ ਕੁੱਬ ਪੈ ਗਿਆ ਸੀ, ਫਿਜ਼ੀਕਲੀ ਉਹਨਾਂ ਨੂੰ ਬੜੇ ਚੈਲੰਜਸ ਆ ਗਏ ਸੀ ਅਖੀਰਲੇ। ਉਹ ਕਹਿੰਦੇ ਆ, ਤੁਹਾਨੂੰ ਮੇਰੀ ਟੂਈ ਦੇ ਵਿੱਚ ਕੁੱਬ ਪਏ ਦਿਖਦੇ ਆ? ਉਹ ਕਹਿੰਦੇ ਜੀ ਹਾਂਜੀ ਦਿਖਦੇ ਆ। ਕਹਿੰਦਾ ਤੁਹਾਨੂੰ ਪਤਾ ਹੈ ਕਾਹਦੇ ਨਾਲ ਪਏ ਆ? ਉਹ ਮੇਰੇ ਵਰਗਾ ਕੋਈ ਅਣਜਾਣ ਸੀ, ਉਹ ਕਾਹਲੀ 'ਚ ਬੋਲਿਆ ਹਾਂਜੀ ਟਾਰਚਰ ਨਾਲ ਪਏ ਆ, ਅੰਗਰੇਜ਼ਾਂ ਦੇ ਟਾਰਚਰ ਨਾਲ ਪਏ ਆ। ਕਹਿੰਦਾ ਨਹੀਂ, ਅੰਗਰੇਜ਼ਾਂ ਦੇ ਟਾਰਚਰ ਨਾਲ ਮੇਰੀ ਟੂਈ 'ਚ ਕੁੱਬ ਨਹੀਂ ਪਏ, ਇਹ ਆਪਣਿਆਂ ਦੇ ਟਾਰਚਰ ਨਾਲ ਮੇਰੀ ਟੂਈ 'ਚ ਕੁੱਬ ਪਏ ਆ। 47 ਤੋਂ 65 ਯਾਨੀ ਕਿ ਤੁਸੀਂ 20 ਸਾਲਾਂ ਦੇ ਵਕਫੇ ਵੀ ਨਹੀਂ ਹੋਏ ਸੀ ਉਦੋਂ ਆਜ਼ਾਦ ਹੋਇਆਂ ਨੂੰ, ਜਦੋਂ ਉਹਨਾਂ ਨੇ ਇਹ ਗੱਲ ਕਹੀ। 18 ਸਾਲ ਹੋਏ ਸੀ ਮੇਰੇ ਹਿਸਾਬ ਨਾਲ, ਜੇ ਮੈਂ ਗਲਤ ਨਾ ਹੋਵਾਂ। 47 ਤੋਂ 20 ਤੱਕ ਜਾਓਗੇ ਤਾਂ 67 ਆ ਜਾਊਗਾ। ਤਾਂ ਉਹਨਾਂ ਨੂੰ ਅਹਿਸਾਸ ਹੋ ਗਿਆ ਸੀਗਾ ਉਹਨਾਂ ਟਾਈਮਾਂ ਦੇ ਵਿੱਚ ਕਿ ਇਹ ਜਿਹੜੇ ਕੁੱਬ ਪਏ ਆ, ਇਹ ਮੇਰੇ ਆਪਦਿਆਂ ਦੇ ਜ਼ੁਲਮ ਕਰਕੇ ਪਏ ਆ, ਅੰਗਰੇਜ਼ਾਂ ਕਰਕੇ ਨਹੀਂ ਪਏ। ਸੋ ਇਹ ਆਜ਼ਾਦੀ ਦੇ ਮਾਇਨੇ ਸਾਨੂੰ ਸਮਝਾ ਗਏ ਸੀ 1965 64 ਦੇ ਵਿੱਚ ਹੀ ਉਹ ਬਾਬਾ ਸੋਹਣ ਸਿੰਘ ਭਕਨਾ ਜੀ, ਜਿਹੜੇ ਖੁਦ ਆਜ਼ਾਦੀ ਲਈ ਲੜੇ। ਤੇ ਅੱਜ ਇਹ ਲੋਕ ਸਾਡੇ ਤੇ ਆਜ਼ਾਦੀ ਥੋਪ ਰਹੇ, ਜਿਹੜੇ ਆਪ ਆਜ਼ਾਦੀ ਤੋਂ ਮੁਣਕਰ ਰਹੇ, 52 ਸਾਲ ਤਿਰੰਗੇ ਤੋਂ ਹੇਠ ਕਰਦੇ ਰਹੇ ਲੋਕ। ਔਰ ਇਹਨਾਂ ਦੀ ਇੱਕ ਨਾ ਰਾਜ ਜੀ ਇੱਕ ਸੰਪਾਦਕੀ ਕਹਿ ਲਓ ਜਾਂ ਇੱਕ ਸੀਗੀ ਰਸਾਲਾ ਕਹਿ ਲਓ, ਹਨਾ। ਹਾਂਜੀ, ਉਹ ਸ਼ਬਦ ਹੁੰਦਾ ਸੀਗਾ ਤੇ ਉਹਦੀ ਇੱਕ ਸੰਪਾਦਕੀ ਸੀਗੀ ਆਰਗੇਨਾਈਜ਼ਰ। ਸੰਪਾਦਕੀ ਦੇ ਵਿੱਚ ਇਹ ਕਹਿੰਦੇ 47 ਤੋਂ ਬਾਅਦ ਕਹਿੰਦੇ ਇਹ ਲੋਕ ਜਿਹੜੇ ਕਿਸਮਤ ਦੇ ਨਾਲ ਸੱਤਾ ਦੇ ਵਿੱਚ ਆਏ, ਇਹਨਾਂ ਦਾ ਇਰਾਦਾ ਸੀ ਉਦੋਂ ਦੇ ਹਾਕਮਾਂ ਦੇ, ਇਹ ਸਾਡੇ ਹੱਥਾਂ ਦੇ ਵਿੱਚ ਤਿਰੰਗੇ ਫੜਾ ਰਹੇ ਆ, ਪਰ ਹਿੰਦੂ ਕਦੇ ਇਹਨੂੰ ਸਵੀਕਾਰ ਨਹੀਂ ਕਰੂਗਾ, ਕਦੇ ਇਹਦਾ ਸਨਮਾਨ ਨਹੀਂ ਕਰੂਗਾ। ਇਹ ਆਰਐਸਐਸ ਦੇ ਆਰਗੇਨਾਈਜ਼ਰ ਰਸਾਲੇ ਦੀ ਸੰਪਾਦਕੀ ਹੈ ਜੀ। ਇਹ ਦੇਖੋ, ਇਸ ਦੇ ਤਹਿਤ ਜਿਹੜਾ ਇਹ ਚੱਲਦੇ ਰਹੇ ਹੈਗੇ ਆ, ਤੇ ਅੱਜ ਉਹੀ ਆਰਐਸਐਸ ਵਾਲੇ ਲੋਕਾਂ ਦੇ ਕਹਿ ਲਓ ਵੀ ਧੱਕੇ ਦੇ ਨਾਲ ਤਿਰੰਗੇ ਜਿਹੜੇ ਆ ਉਹ ਹਰ ਥਾਂ ਦੇ ਉੱਤੇ ਫਸਾਉਣ ਨੂੰ ਜਿਹੜਾ ਉਹ ਫਿਰ ਰਹੇ ਆ ਜੀ। ਸੋ ਇਹ ਤਾਂ ਆਪਾਂ ਦੇਖਦੇ ਹੀ ਹਾਂ। 52 ਸਾਲ ਦੇਖੋ ਇਹਨਾਂ ਨੇ ਤਿਰੰਗਾ ਜਿਹੜਾ ਉਹ ਉਸ ਟਾਈਮ ਦੇ ਉੱਤੇ ਨਹੀਂ ਲਹਿਰਾਇਆ। ਇਹ ਇਤਿਹਾਸ ਕਹਿੰਦੇ ਵੀ ਇਸ ਚੀਜ਼ ਦੇ ਵਿੱਚ ਗਵਾਹ ਆ। ਇਸ ਚੀਜ਼ ਦੇ ਉੱਤੇ ਜਿਹੜਾ ਹੁਣ ਕਾਂਗਰਸ ਦਾ ਕਹਿ ਲਓ ਵੀ ਮੁਖੀ ਕਹਿ ਸਕਦੇ ਹਾਂ ਰਾਹੁਲ ਗਾਂਧੀ ਨੂੰ, ਉਹ ਮੇਨ ਉਹੀ ਆ ਉਹਨਾਂ ਦਾ। ਉਹਨੇ ਟਵੀਟ ਕਰਕੇ ਵੀ ਇਹ ਚੀਜ਼ ਨੂੰ ਜਿਹੜਾ ਉਹ ਆਖਿਆ। ਉਧਰ ਪ੍ਰਵੀਨ ਜੀ, ਆਪਾਂ ਹੁਣ ਦੇਖ ਰਹੇ ਹਾਂ ਵੀ ਇਹ ਜਿਹੜੇ ਝੰਡਿਆਂ ਨੂੰ ਲਾਉਣ ਦੀ ਜਿਹੜੀ ਗੱਲ ਚੱਲ ਰਹੀ ਆ, ਇਸ ਦੇ ਵਿੱਚ ਪੰਜਾਬ ਦੇ ਵਿੱਚ ਵੀ ਆਪਾਂ ਦੇਖ ਰਹੇ ਹਾਂ ਵੀ ਸਕੂਲਾਂ ਕਾਲਜਾਂ ਦੇ ਉਹਨਾਂ ਅਧਿਆਪਕਾਂ ਨੂੰ ਚਿੱਠੀਆਂ ਜਿਹੜੀਆਂ ਜਾ ਰਹੀਆਂ ਵੀ ਤੁਸੀਂ ਆਹ ਕਰਵਾਉਣਾ, ਤੁਸੀਂ ਏਦਾਂ ਕਰਵਾਉਣਾ। ਜਦ ਕਿ ਪੰਜਾਬ ਸਰਕਾਰ ਤਾਂ ਪਹਿਲਾਂ ਕਹਿੰਦੀ ਸੀ ਵੀ ਅਸੀਂ ਜਿਹੜੇ ਅਧਿਆਪਕਾਂ ਤੋਂ ਸਿਰਫ ਅਧਿਆਪਕ ਵਾਲਾ ਕੰਮ ਲਵਾਂਗੇ, ਹੁਣ ਝੰਡੇ ਵਾਲਾ ਕੰਮ ਵੀ ਲੈਣ ਲੱਗੇ ਆ। ਜੀ ਬਿਲਕੁਲ ਬਿਲਕੁਲ। ਪਿੱਛੇ ਜਿਹੀ ਗੱਲ ਚੱਲੀ ਸੀ, ਹੁਣ ਮੈਨੂੰ ਨਹੀਂ ਪਤਾ ਵੀ ਉਹਦੇ ਵਿੱਚ ਕਿੰਨੀ ਕੁ ਪੂਰੀ ਸੱਚਾਈ ਹੈ। ਕਈਆਂ ਨੇ ਫੈਕਟ ਚੈੱਕ ਉਸ ਨੂੰ ਕਰਕੇ ਕਿਹਾ ਵੀ ਇਸ ਚੀਜ਼ ਨੂੰ ਸਹੀ ਆ ਵੀ 5 ਰੁਪਏ ਵਾਲੀ ਗੱਲ ਵੀ ਪੰਜਾਂ ਦਾ ਮਿਲਦਾ ਤੇ ਸਾਨੂੰ ਪੰਜਾਂ 'ਚ ਖਰੀਦਣ ਦੀ ਥਾਂ ਤੇ 25 ਦਾ ਕਿਉਂ ਜਿਹੜਾ ਉਹ ਖਰੀਦਣਾ ਪੈ ਰਿਹਾ। ਅਸੀਂ ਇਸ ਚੀਜ਼ ਦੇ ਜਿਹੜੇ ਉਹ ਵਿਰੋਧ ਦੇ ਵਿੱਚ ਹੈ ਪੰਜਾਬ ਸਰਕਾਰ ਦੇ ਦੁਆਰਾ ਇਹ ਜਿਹੜੀ ਉਹ ਗੱਲ ਆਖੀ ਗਈ ਆ। ਸੋ ਇਹ ਤਾਂ ਹੁਣ ਸ਼ਰੇਆਮ ਹੀ ਆਪਾਂ ਕਹਿ ਲਓ ਵੀ ਪੈਸੇ ਵੀ ਇਕੱਠੇ ਕਰਨੇ ਆ ਤੇ ਏਜੰਡਾ ਵੀ ਜਿਹੜਾ ਉਸ ਚੀਜ਼ ਦੇ ਵਿੱਚ ਰਨ ਕਰਨਾ ਆ। ਹੁਣ ਦੇਖੋ ਵੀ ਪੂਰਾ ਮਾਹੌਲ ਮੁਲਕ ਦੇ ਵਿੱਚ ਇਹੀ ਕਰਤਾ ਇਹਨਾਂ ਨੇ ਵੀ ਤੁਸੀਂ ਝੰਡੇ ਦੇ ਹੱਕ ਦੇ ਵਿੱਚ ਹੋ ਗਿਆ ਅਗੇਂਸਟ ਆ। ਬਸ ਇਹ ਉਹਨਾਂ ਨੇ ਉਹ ਜਿਹੜਾ ਇੱਕ ਜਿਹੜੀ ਸ਼ੁਰਲੀ ਛੱਡਤੀ ਆ ਤੇ ਉਸ ਦੇ ਵਿੱਚ ਪੂਰੇ ਘੁੰਮਣ ਘੇਰੀ 'ਚ ਸਾਰਿਆਂ ਨੂੰ ਫਸਾ ਲਿਆ ਆ। ਕੀ ਹੋ ਰਿਹਾ ਆ, ਕਿੱਥੇ ਸਰਕਾਰੀ ਜਾਇਦਾਦਾਂ ਵੇਚੀ ਜਾ ਰਹੇ ਆ, ਕਿੱਥੇ
ਅਮਿਤ ਸ਼ਾਹ ਵਰਗੇ ਲੋਕ ਕਹਿੰਦੇ ਵੀ ਜਿਹੜੀ CISF ਆ ਉਹਨੂੰ ਹੌਲੀ-ਹੌਲੀ ਪ੍ਰਾਈਵੇਟ ਕਰਕੇ ਤੇ ਇਵੈਂਚੁਅਲੀ ਆਪਾਂ ਪੂਰੀ ਪ੍ਰਾਈਵੇਟ ਜਿਹੜੀ ਉਸਨੂੰ ਕਰ ਦੇਣਾ। ਅਗਨੀਵੀਰ ਜਿਹੜੇ ਵਿਚਾਰੇ ਆ ਉਹ ਉਹਨਾਂ ਨੇ ਬਣਾਉਣੇ ਆ, ਕਿੰਨੇ 4 ਸਾਲ ਦੀ ਜਿਹੜੀ ਸਿਰਫ ਮਹਿਜ ਨੌਕਰੀ ਜਿਹੜੀ ਉਹ ਦੇਣੀ ਆ, ਤੇ ਉਸ ਤੋਂ ਬਾਅਦ ਫੌਜੀਆਂ ਨੂੰ ਕਹਿੰਦੇ ਜੀ ਬਾਅਦ 'ਚ ਨੌਕਰੀ ਦੇਣੀ ਆ। ਹੁਣ ਤੱਕ ਇਹ ਤਾਂ ਦੱਸ ਦੇਣੀ ਆ ਵੀ ਪੁਰਾਣੇ ਫੌਜੀਆਂ ਦੇ ਵਿੱਚੋਂ ਕਿੰਨਿਆਂ ਕੁ ਨੂੰ ਅਜੇ ਤੱਕ ਉਹਨਾਂ ਨੇ ਨੌਕਰੀਆਂ ਜਿਹੜੀਆਂ ਅਜੇ ਤੱਕ ਦੇ ਦਿੱਤੀਆਂ। ਸੋ ਉਹ ਸਾਰੇ ਚੀਜ਼ ਦੇ ਵਿੱਚੋਂ ਲੋਕਾਂ ਨੂੰ ਇਸ ਭੰਬਲ ਭੂਸੇ ਦੇ ਵਿੱਚ ਜਿਹੜਾ ਇਹਨਾਂ ਨੇ ਫਸਾ ਲਿਆ ਆ ਵੀ ਰਾਸ਼ਟਰ ਜਿਹੜੀ ਆਪਣੀ ਭਗਤੀ ਆ ਜਿਹੜੀ ਉਹ ਦਿਖਾਓ। ਜਦੋਂ ਕਈ ਡੰਡੇ ਨਹੀਂ ਸੀ ਵਜਾਉਂਦੇ, ਭਾਂਡੇ ਨਹੀਂ ਸੀ ਖੜਕਾਉਂਦੇ, ਉਦੋਂ ਕਹਿੰਦੇ ਵੀ ਤੁਸੀਂ ਮੋਦੀ ਦੇ ਨਾਲ ਨਹੀਂ ਕਰੋਨੇ ਨੇ ਭੱਜ ਜਾਣਾ। ਉਦੋਂ ਦੇਖਿਆ ਸੀਗਾ ਮੈਂ, ਬੜੇ ਆਪਣੇ ਵੱਲੋਂ ਸਿਆਣੇ ਬਣਦੇ ਜਿਹੜੇ ਲੋਕ ਨਾ ਇਸ ਚੀਜ਼ ਦੇ ਹੱਕ 'ਚ ਆ ਕੇ ਦੱਸਦੇ ਸੀ ਵੀ ਇਹਦੀਆਂ ਤਰੰਗਾਂ ਦੇ ਨਾਲ ਕਰੋਨੇ ਨੇ ਮਰ ਜਾਣਾ, ਬੜੇ ਵਾਈਬ੍ਰੇਸ਼ਨਾਂ ਦੇ ਨਾਲ। ਸੋ ਇਹ ਸਾਰਾ ਕੁਝ ਦੇਖੋ ਕਰ ਰਹੇ ਆ, ਲੋਕਾਂ ਨੂੰ ਇੰਨਾ ਜਿਹੜਾ ਇਹ ਬੁੱਧੂ ਬਣਾ ਰਹੇ ਨੇ, ਇਸ ਟਾਈਮ ਮੂਰਖ ਬਣਾ ਰਹੇ ਆ ਵੀ ਕੀ ਆ ਦੌੜ ਲੱਗੀ ਆ, ਨਾਲੇ ਵੀ ਸਭ ਤੋਂ ਵੱਡੇ ਝੰਡੇ ਕੌਣ ਜਿਹੜੇ ਉਹ ਲਾਊਗਾ। ਹੁਣ ਕਹਿੰਦੇ ਜੀ ਕਿਸੇ ਨੇ 75 ਫੁੱਟ ਦਾ ਲਾਤਾ, ਕਿਸੇ ਨੇ ਜਿਹੜਾ ਉਹ ਕਿਉਂਕਿ 75ਵਾਂ ਜਿਹੜਾ ਆਜ਼ਾਦੀ ਦਾ ਦਿਨ ਆ, ਤੇ ਇਸ ਕਰਕੇ ਇਦਾਂ ਦੀਆਂ ਚੀਜ਼ਾਂ ਦੇ ਵੱਲ ਨੂੰ ਜਿਹੜਾ ਲੋਕਾਂ ਨੂੰ ਇਸ ਗਦੀ ਗੇੜ ਦੇ ਵਿੱਚ ਪਾ ਦਿੱਤਾ ਗਿਆ। ਜੀ ਬਿਲਕੁਲ, ਬੀਜੇਪੀ ਲੋਕਾਂ ਨੂੰ ਸਿਖਾ ਰਹੀ ਹੈ ਵੀ ਤਿਰੰਗੇ ਲਾਓ। ਬੀਜੇਪੀ ਦੇ 2 ਵੱਡੇ ਲੀਡਰਾਂ ਦੀ ਤੁਹਾਨੂੰ ਮੈਂ ਕਰਤੂਤ ਦੱਸ ਦਿੰਦਾ, ਤਿਰੰਗੇ ਨੂੰ ਜਿਹੜਾ ਉਹਦਾ ਨਰਾਦਰ ਕਰਨ ਦੀ ਜਾਂ ਉਹਦੀ ਬੇਇੱਜ਼ਤੀ ਕਰਨ ਦੀ। ਰਾਜੀ ਸਤੰਬਰ 14, 2021 ਦੀ ਗੱਲ ਆ, ਜਦੋਂ ਬੀਜੇਪੀ ਦੇ ਪ੍ਰੈਜ਼ੀਡੈਂਟ JP ਨੱਡੇ ਉੱਤੇ ਕੇਸ ਦਰਜ ਹੋਇਆ UP ਦੇ ਵਿੱਚ, ਜਦੋਂ ਉਹਨਾਂ ਨੇ ਤਿਰੰਗੇ ਨੂੰ ਰਿਸਪੈਕਟ ਨਹੀਂ ਦਿੱਤੀ। JP ਨੱਡਾ ਬੀਜੇਪੀ ਦਾ ਪ੍ਰਧਾਨ ਹੈ। 2021 ਦੀ ਘਟਨਾ ਹੈ ਜਦੋਂ JP ਨੱਡੇ ਉੱਤੇ ਕੇਸ ਦਰਜ ਹੋਇਆ। ਚੰਦਰ ਕਿਸ਼ੋਰ ਪ੍ਰਾਸ਼ਰ ਹੈ, ਸਿਕੰਦਰਾਪੁਰ ਦਾ ਰਹਿਣ ਵਾਲਾ, ਉਹਨੇ ਕਿਹਾ ਕਿ ਇਹ JP ਨੱਡੇ ਨੇ ਤਿਰੰਗੇ ਨੂੰ ਡਿਸਰਿਸਪੈਕਟ ਕੀਤਾ ਜਦੋਂ ਉਹ ਬੀਜੇਪੀ ਦੇ ਫਲੈਗ ਨੂੰ ਉਹਦੇ ਉੱਤੇ ਧਰਤਾ ਸੀਗਾ। ਇਸੇ ਤਰ੍ਹਾਂ ਜਿਹੜਾ ਇਹਨਾਂ ਦਾ ਦੂਜਾ ਵੱਡੇ ਮੋਹਰਲੀ ਕਤਾਰ ਦਾ ਲੀਡਰ ਹੈ ਅਮਿਤ ਸ਼ਾਹ ਜਦੋਂ 72ਵੇਂ ਆਜ਼ਾਦੀ ਦਿਹਾੜੇ ਤੇ ਤਿਰੰਗਾ ਲਹਿਰਾ ਰਿਹਾ ਸੀ ਤਾਂ ਉਹਨੇ ਤਿਰੰਗਾ ਇਸ ਤਰੀਕੇ ਨਾਲ ਲਹਿਰਾਇਆ ਕਿ ਤਿਰੰਗਾ ਉਹਦੇ ਪੈਰਾਂ 'ਚ ਡਿੱਗਿਆ। ਆਪ ਤਿਰੰਗੇ ਨੂੰ ਰੋਲਣ ਵਾਲੇ, ਬੀਜੇਪੀ ਦੇ ਝੰਡੇ ਨੂੰ ਉੱਤੇ ਰੱਖਣ ਵਾਲੇ ਲੋਕ ਅੱਜ ਤਿਰੰਗਾ ਲਾਉਣ ਲਈ ਲੋਕਾਂ ਨੂੰ ਪਾਬੰਦ ਕਰ ਰਹੇ ਆ। ਰਾਜਕਰਮਵੀਰ ਸਿੰਘ ਜੀ ਸਾਡੇ ਨਾਲ ਕੁਝ ਕਾਲਰ ਜੁੜੇ ਹੋਏ ਨੇ, ਉਹਨਾਂ ਦੀ ਰਾਏ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦੇ ਹਾਂ। ਜੀ ਜੁੜੇ ਨੇ ਜੀ ਇਸ ਟਾਈਮ ਆਪਣੇ ਨਾਲ ਪਰਮਜੀਤ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਸਾਰੇ ਸੁਣਨ ਵਾਲਿਆਂ ਨੂੰ ਤੇ ਤੁਹਾਨੂੰ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਟੌਪਿਕ ਬਹੁਤ ਵਧੀਆ ਹੈ। ਜੋ ਕੁਝ ਮੈਂ ਕਹਿਣਾ ਸੀ ਮੇਰੇ ਵੀਰ ਪਹਿਲਾਂ ਆ ਕੇ ਬਹੁਤ ਕੁਝ ਕਹਿ ਵੀ ਚੁੱਕੇ ਸੀ। ਮੈਂ ਪਹਿਲਾਂ ਹੀ ਸੋਚਦੀ ਸੀ ਵੀ ਕੋਈ ਬਿਜ਼ਨਸ ਆਪਣਿਆਂ ਦਾ ਹੀ ਹੋਣਾ ਜਿਹੜਾ ਇਹ ਕੰਮ ਚੱਲਿਆ। ਔਰ ਰਾਜਕਰਨ ਜੀ, ਤਿਰੰਗਾ ਜਿਹੜਾ ਹੈਗਾ ਨਾ ਸਾਡੇ ਸਾਰਿਆਂ ਲਈ, ਆਪਣੇ ਦੇਸ਼ ਲਈ ਬਹੁਤ ਇੱਕ ਰਿਸਪੈਕਟ ਦੇਣ ਵਾਲਾ ਹੈਗਾ, ਹਨਾ। ਆਪਾਂ ਇਹਦੀ ਮਾਣ ਕਰਦੇ ਹਾਂ, ਸਨਮਾਨ ਕਰਦੇ ਹਾਂ। ਕਾਰਨ ਇਹ ਹੈ ਕਿ ਸਾਰੇ ਭਾਰਤ ਤੋਂ ਜ਼ਿਆਦਾ ਅਸੀਂ ਪੰਜਾਬੀਆਂ ਨੇ ਖੂਨ ਆਪਣੇ ਦਿੱਤੇ ਇਹਨੂੰ ਲੈਣ ਲਈ। ਸਾਰੇ ਸਾਡੇ ਪੰਜਾਬੀਆਂ ਨੇ ਇਸ ਲਈ ਸੰਘਰਸ਼ ਕੀਤਾ। ਭੈਣਾਂ ਦੇ ਵੀਰ ਗਏ, ਮਾਵਾਂ ਦੇ ਪੁੱਤ ਗਏ, ਕਈ ਪਰਿਵਾਰ ਪੂਰੇ ਸ਼ਹਾਦਤ ਦੇ ਕੇ ਕੁਰਬਾਨ ਹੋ ਗਏ। ਹੁਣ ਤੱਕ ਵੀ ਉਹ ਪਰਿਵਾਰ ਕੁਰਬਾਨ ਹੁੰਦੇ ਆਪਣੇ ਦੇਸ਼ ਲਈ। ਪਰ ਮੈਂ ਕਹਿੰਦੀ ਹਾਂ ਕਿ ਜਿਸ ਦੇਸ਼ ਦੇ ਵਿੱਚ ਇੰਨੇ ਹੋਰ ਮੁੱਦੇ ਹੈਗੇ ਨੇ, ਪਤਾ ਹੈ ਸਾਨੂੰ ਆਜ਼ਾਦੀ ਬਹੁਤ ਪਿਆਰੀ ਹੈ, ਮੁਸ਼ਕਲ ਨਾਲ ਲਈ ਹੈ, ਹਰ ਹਿੰਦੁਸਤਾਨੀ ਇਸ ਗੱਲ ਨੂੰ ਸਮਝਦਾ। ਪਰ ਇੱਕ ਤਿਰੰਗੇ ਨੂੰ ਰਿਸਪੈਕਟ ਦੇਣ ਦੀ ਬਜਾਏ ਆ ਜਿਹੜਾ ਹੁਣ ਗਲੀ ਗਲੀ ਤਿਰੰਗਾ ਵਿਕੇਗਾ ਔਰ ਕੱਲ ਨੂੰ ਉਹ ਕੋਨੇ ਬਣ ਕੇ ਸਾਡੇ ਖੇਤਾਂ ਵਿੱਚ ਜਾਏਗਾ ਤੇ ਇੱਧਰ ਉੱਧਰ ਉੱਡੇਗਾ ਫਿਰੇਗਾ, ਅਸੀਂ ਕਿੰਨੀ ਕੁ ਇੱਜ਼ਤ ਦੇਵਾਂਗੇ ਇਸ ਤਿਰੰਗੇ ਨੂੰ? ਜੀ ਬਿਲਕੁਲ, ਸਾਨੂੰ ਸਨਮਾਨ ਦੇਣਾ ਚਾਹੀਦਾ ਇਸ ਤਿਰੰਗੇ ਨੂੰ। ਇਹਨਾਂ ਦੀਆਂ ਗੱਡੀਆਂ ਅੱਗੇ ਅਸੀਂ ਪੁੱਠੇ ਤਿਰੰਗੇ ਲੱਗੇ ਦੇਖੇ ਨੇ। ਜੀ ਬਿਲਕੁਲ। ਅਸੀਂ ਹੁਣ ਤੱਕ ਆਪਣੀ ਜ਼ਿੰਦਗੀ ਦੇ ਜਿਹੜੇ 72 ਸਾਲ ਹੋ ਗਏ ਨੇ ਨਾ, 2 ਸਾਲ ਤੋਂ ਅਸੀਂ ਤਿਰੰਗਾ ਚੜਾਉਂਦੇ ਆਏ ਆ, ਸਲੂਟ ਮਾਰਦੇ ਆਏ ਆ, ਸਕੂਲਾਂ ਚੋਂ ਲੈ ਕੇ ਉਹਨੂੰ ਉਹਦੀ ਕਿੰਨੀ ਇੱਜ਼ਤ ਕਰਦੇ ਆਏ ਆ, ਉਹਨੂੰ ਤੈਅ ਲਾ ਕੇ ਆਪਣੇ ਸ਼ਹੀਦਾਂ ਤੋਂ ਚੁੱਕ ਕੇ ਰੱਖਦੇ ਆਏ ਆ। ਕੀ ਇਹ ਇੱਜ਼ਤ ਕਰਾਉਣਗੇ ਤਿਰੰਗੇ ਦੀ ਜਦੋਂ ਗਲੀ ਗਲੀ ਤਿਰੰਗਾ ਵੇਚਣਗੇ? ਕੋਈ ਇੰਨੀ ਸਸਤੀ ਚੀਜ਼ ਨਹੀਂ ਹੈਗੀ ਜਿੰਨੀ ਇਹਨਾਂ ਨੇ ਬਣਾ ਦਿੱਤੀ ਆ। ਇਹਨਾਂ ਨੂੰ ਕੰਪਲਸਰੀ ਨਹੀਂ ਸੀ ਕਰਨਾ ਚਾਹੀਦਾ ਇਸ ਮੁੱਦੇ ਦੇ ਨਾਲੋਂ। ਇਹਨਾਂ ਨੂੰ ਹੋਰ ਮੁੱਦੇ ਚਾਹੀਦੇ ਸੀ ਜਿਹੜੇ ਸਾਡੇ ਭੁਲਾਣੇ ਚਾਹੁੰਦੇ ਨੇ, ਰੇਤ ਚਰੋੜਨੇ ਚਾਹੁੰਦੇ ਨੇ ਜਿਹੜੇ ਮੁੱਦੇ, ਤਿਰੰਗੇ ਨੂੰ ਅੱਗੇ ਲਿਆ ਕੇ। ਉਹ ਮੁੱਦੇ ਜ਼ਰੂਰੀ ਨੇ। ਹੁਣ ਤੁਸੀਂ ਸੋਚੋ, ਇੱਕ ਗਰੀਬ ਬੰਦੇ ਦੇ ਘਰ ਜੇ 30 ਰੁਪਏ ਦਾ ਤਿਰੰਗਾ ਲਏਗਾ, 25 ਦਾ ਲਏਗਾ, ਉਹਦੇ ਘਰ ਲਈ ਤਾਂ 2 ਮਹੀਨੇ ਲੂਣ ਖਾਣ ਨੂੰ ਆ ਜਾਣਾ ਆ। ਐਸੇ ਵੀ ਪਰਿਵਾਰ ਨੇ, ਇਹਨਾਂ ਦੀ ਕੋਈ ਸੋਚਦਾ ਨਹੀਂ। ਜੇ ਇਹ ਕੰਜੂਸੀ ਦੇ ਨਾਲ ਹਰੇਕ ਗਰੀਬ ਬੰਦੇ ਦੇ ਘਰ ਦੇ ਵੱਲ ਧਿਆਨ ਮਾਰਨ, ਕੋਈ ਕਿਸੇ ਬੰਦੇ ਨੂੰ ਤਾਂ 30 ਰੁਪਏ ਇੰਨੇ ਔਖੇ ਹੋ ਜਾਂਦੇ ਨੇ ਕਿ ਉਹ ਪੈਦਲ ਹੀ ਤੁਰ ਕੇ ਜਾਂਦਾ, ਤੇ ਬੱਸ ਵਿੱਚ ਵੀ ਨਾ ਜਾਵਾਂ। ਅਸੀਂ ਏਦਾਂ ਦੇ ਲੋਕ ਵੀ ਦੇਖੇ ਨੇ ਕਿ ਉਹਦੇ ਕੋਲ ਤੇ 40 ਰੁਪਏ 30 ਰੁਪਏ ਕਿਰਾਏ ਦੇ ਲਈ ਨਹੀਂ, ਕੋਈ ਤਿਰੰਗਾ ਲੈ ਕੇ ਲਗਾਏਗਾ। ਇਹਦੇ ਤਾਂ ਆਪਣੇ ਸੂਟ ਲੱਖਾਂ ਦਾ ਵੇਚ ਲੈਂਦਾ, ਇਹਨੂੰ ਕੀ ਪਤਾ ਜੀ।
ਜੀ ਨਹੀਂ ਇਹ ਬਹੁਤ ਘਟੀਆ ਸੋਚ ਹੈਗੀ ਆ, ਘਟੀਆ ਵਿਚਾਰ ਹੈ। ਮੈਂ ਤਾਂ ਸੋਚਦੀ ਹਾਂ ਇਹ ਰਿਸਪੈਕਟ ਨਹੀਂ। ਇਸੇ ਦਿਨਾਂ ਵਿੱਚ ਸਾਡੇ ਸ਼ਹੀਦ ਕਾਰਗਿਲ ਨੂੰ ਕਹਿੰਦੇ ਜਿੱਤ ਲਿਆ, ਸਾਡੇ ਕਿੰਨੇ ਸ਼ਹੀਦ ਪੰਜਾਬ ਦੇ ਹੋਏ ਨੇ ਸ਼ਹੀਦ, ਤੇ ਇਹ ਤਿਰੰਗੇ ਨੂੰ ਇੱਕ ਇਹਨਾਂ ਨੇ ਸਮਝ ਲਿਆ ਕਿ ਬਿਜ਼ਨਸ ਹੈਗਾ ਹੈ, 30 ਰੁਪਏ ਦਾ ਦੇ ਦਿਓ, 20 ਰੁਪਏ ਦਾ ਦੇ ਦਿਓ, 5 ਰੁਪਏ ਦਾ ਲਾ ਲਓ। ਇਹ ਕੋਈ ਮੇਲਾ ਲੱਗਾ ਹੋਇਆ ਹੈ ਸ਼ਹੀਦਾਂ ਦੇ ਸਿਰ ਦੇ ਕੇ ਤਾਂ ਲਿਆ ਆ। ਜੀ 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 ਥੈਂਕ ਯੂ। ਸੋਚਣਾ ਚਾਹੀਦਾ ਹੈ, ਆਪਣੀ ਪਾਰਟੀ ਬਾਰੇ ਸੋਚੀ ਜਾਂਦੇ ਨੇ ਜਾਂ ਕਿਸ ਨਾਲ। ਮੈਂ ਇਸ ਮੁੱਦੇ ਤੇ ਬਹੁਤ ਅਪਸੈਟ ਹੋਈ ਹਾਂ। ਮੈਨੂੰ ਇੱਕ ਸਾਡੇ ਡਾਇਰੈਕਟਰ ਨੇ ਮਿਨਿਸਟਰੀ ਆਫ ਇਨਫੋਰਮੇਸ਼ਨ ਡਿਪਾਰਟਮੈਂਟ ਦੇ, ਉਹਨਾਂ ਨੇ ਬੜੇ ਸੋਹਣੇ 2 ਤਿਰੰਗੇ ਲਗਾ ਕੇ ਆਪਣੀ ਫੋਟੋ ਮੈਨੂੰ ਖਿਚਾ ਕੇ ਭੇਜੀ ਹੈ ਕਿ ਪੰਮੀ ਇੰਨੇ ਸ਼ੋਅ ਹੋ ਰਹੇ ਨੇ 15 ਅਗਸਤ ਦੇ, ਤੂੰ ਇੱਥੇ ਹੁੰਦੀ ਅਸੀਂ ਤੈਨੂੰ ਮਿਸ ਕਰ ਰਿਹਾ। ਮੈਂ ਉਹਨਾਂ ਨੂੰ ਜਵਾਬ ਵੀ ਦਿੱਤਾ, ਪਰ ਮੈਂ ਉਹਨਾਂ ਨੇ ਇੱਕ ਗੀਤ ਵੀ ਡੋਗਰੀ ਦਾ ਲਿਖ ਕੇ ਭੇਜਿਆ ਤਿਰੰਗੇ ਦਾ ਕਿ ਨਵਾਂ ਕੀਤਾ ਹੈ, ਗਰੁੱਪ ਸੌਂਗ ਹੈਗਾ ਹੈ, ਇਹ ਸਾਰੇ ਗਾ ਰਹੇ ਆ। ਮੈਂ ਕਿਹਾ ਧੰਨਵਾਦ ਤੁਹਾਡਾ। ਪਰ ਮੈਂ ਇਸ ਸੋਚ ਤੇ ਹੈਰਾਨ ਆ, ਤੁਸੀਂ ਵੀ ਸਾਰੇ ਸੋਚੋਗੇ, ਸੁਣਨ ਵਾਲੇ ਮੇਰੇ ਵੀਰ ਭੈਣਾਂ ਵੀ ਅਸੀਂ ਆਪਣਾ ਇੱਕ ਨਿਸ਼ਾਨ ਸਾਹਿਬ ਜਦੋਂ ਖੋਲੀ ਦਾ ਹੈਗਾ, ਨਿਸ਼ਾਨ ਸਾਹਿਬ ਦੇ ਇਸ਼ਨਾਨ ਕਰਾ ਕੇ ਜਦੋਂ ਚੜਾਈ ਦਾ ਅਸੀਂ ਉਹ ਜਿਹੜੇ ਪੁਰਾਣਾ ਲੱਗਾ ਹੁੰਦਾ ਨਿਸ਼ਾਨ ਸਾਹਿਬ ਹੈ ਉਹਨੂੰ ਅਸੀਂ ਇੰਨੀ ਰਿਸਪੈਕਟ ਦਿੰਦੇ ਹਾਂ ਕਿ ਉਹਨੂੰ ਵੀ ਕਿਸੇ ਦੇ ਪੈਰ ਨਾ ਲੱਗ ਜਾਣ, ਕਿਉਂਕਿ ਇਹ ਸਾਡੇ ਮੋਨੋਗ੍ਰਾਮ ਦੇ ਉੱਤੇ ਹੈਗਾ ਹੈ, ਸਾਡੇ ਸਿੱਖ ਧਰਮ ਦਾ ਹੈਗਾ। ਇਸੇ ਤਰ੍ਹਾਂ ਤਿਰੰਗੇ ਦੇ ਉੱਤੇ ਮੋਨੋਗ੍ਰਾਮ ਜਿਹੜਾ ਹੈਗਾ ਸਾਡੀਆਂ ਸ਼ਹਾਦਤਾਂ ਦਾ ਹੈਗਾ, ਸਾਡੇ ਵਿਚਾਰਾਂ ਦੇ ਰੰਗ ਨੇ ਉਹਦੇ ਵਿੱਚ ਜਿਹੜੇ ਭਰੇ ਹੋਏ ਨੇ। ਉਹਨੂੰ ਰਿਸਪੈਕਟ ਦੇਣੀ ਚਾਹੀਦੀ, ਨਾ ਕਿ ਉਹਨੂੰ ਗਲੀ ਗਲੀ ਵਿੱਚ ਰੋਲਿਆ ਜਾਵੇ। ਥੈਂਕ ਯੂ ਪਰਮਜੀਤ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪਰਮਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਰਾਜਕਰਨਵੀਰ ਤੇ ਕਰਮਜੀਤ ਸਾਰਿਆਂ ਨੂੰ ਤੇ ਪੰਜਾਬੀ ਸੁਣਨ ਵਾਲੇ ਸਾਰਿਆਂ ਨੂੰ ਜੀ, ਤੇ ਸਤਿਕਾਰ ਕਰਨਾ ਚਾਹੀਦਾ। ਦੇਖੋ ਆਪਣੇ ਦੇਸ਼ ਦਾ ਇਹ ਤਿਰੰਗਾ ਹੈਗਾ ਵਾ ਤੇ ਕੇਸਰੀ ਨਿਸ਼ਾਨ ਆ। ਪਿਛਲੇ ਜਦੋਂ 26 ਜਨਵਰੀ ਆਈ ਆ ਉਦੋਂ ਇਹਦੇ ਵੀ ਵਿਵਾਦ ਖੜਾ ਕਰ ਦਿੱਤਾ, ਨਿਸ਼ਾਨ ਸਾਹਿਬ ਚੜਾਤਾ। ਇਹ ਵਿਰੋਧਤਾ ਨਹੀਂ ਹੋਣੀ ਚਾਹੀਦੀ, ਇਹ ਸਤਿਕਾਰ ਬਣਨਾ ਚਾਹੀਦਾ, ਸਤਿਕਾਰ ਕਰਨਾ ਚਾਹੀਦਾ। ਤੁਸੀਂ ਇਸ ਨਿੱਕੀ ਨਿੱਕੀ ਗੱਲ ਤੇ ਲੜੀ ਜਾਓਗੇ ਜਾਂ ਲੜਾਈ ਜਾਓਗੇ ਤੇ ਕੀ ਸੋਚ ਤੁਹਾਡੀ ਰੱਖਦੀ ਹੈ ਇਹਨੂੰ, ਤੇ ਕਿੱਥੇ ਤੁਸੀਂ ਕਾਮਯਾਬੀਆਂ ਕਰੋਗੇ। ਕੋਈ ਚੰਗੀ ਸੋਚ ਲੈ ਕੇ ਆਉਣਾ ਚਾਹੀਦਾ। ਵਧੀਆ ਜਣੀਆਂ ਹੁਣ 5 ਰੁਪਏ ਨੂੰ 10 ਰੁਪਏ ਨੂੰ ਤੁਸੀਂ ਵੇਚ ਰਹੇ ਆ ਤਿਰੰਗਾ ਨੂੰ, ਇਹ ਚੰਗੀ ਗੱਲ ਨਹੀਂ ਹੈਗੀ। ਰਾਜਕਰਨਵੀਰ ਜਣੀ ਕੋਈ ਚੰਗੀ ਸੋਚ ਰੱਖਣੀ ਚਾਹੀਦੀ ਆ। ਤੇ ਕਿੱਥੇ ਕਿੰਨਾ ਕੁ ਤੁਸੀਂ ਡਿੱਗ ਗਏ ਆ, ਜਿਹੜੇ ਬਾਕੀ ਦੇ ਹੋਰ ਦੇਖਣ ਵਾਲੇ ਜਾਂ ਦੇਸ਼ਾਂ ਦੇ ਨਿਊਜ਼ ਦਿਖਾਉਣ ਰਹੇ ਆ, ਕੀ ਸੋਚ ਰਹੇ ਹੋ ਤੁਹਾਨੂੰ, ਤੇ ਆਪਸ ਵਿੱਚ ਇਹਨੂੰ ਜੁੜ ਕੇ ਬੈਠ ਰਹੇ ਆ। ਤਰੱਕੀ ਦੇ ਰਾਹ ਕਿੱਥੋਂ ਆਊਗੇ ਤੁਹਾਡੇ ਕੋਲ। ਇਸ ਕਰਕੇ ਚੰਗੀ ਇੱਕ ਸੋਚ ਦੀ ਲੋੜ ਆ। ਜਿਹੜੇ ਏਦਾਂ ਦੇ ਸ਼ਰਾਰਤੀ ਅੰਸਰ ਉਹਨਾਂ ਨੂੰ ਬਚਣਾ ਚਾਹੀਦਾ। ਏਦਾਂ ਦੀਆਂ ਜਿਹੜੀਆਂ ਘਟੀਆ ਸੋਚਾਂ ਲੈ ਕੇ ਅੱਗੇ ਆ ਰਹੇ ਆ, ਤੇ ਇਹ ਹੋਣਾ ਨਹੀਂ ਚਾਹੀਦਾ ਜੋ ਹੋ ਰਿਹਾ। ਜੀ ਜੀ ਠੀਕ ਹੈ ਜੀ, ਥੈਂਕ ਯੂ। ਵਾਹਿਗੁਰੂ ਸਾਹਿਬ ਨੂੰ ਸਮੱਤ ਦੇਵੇ। ਸਤਿ ਸ਼੍ਰੀ ਅਕਾਲ। ਟਾਈਮ ਦੇਣ ਦਾ ਤੁਹਾਡਾ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਜੀ ਸੋ ਰਾਜ ਜੀ, ਇੱਕ ਚੀਜ਼ ਤਾਂ ਗੱਲ ਸਾਨੂੰ ਸਾਰਿਆਂ ਨੂੰ ਮੰਨਣੀ ਪੈਣੀ ਆ ਕਿ ਸਰਕਾਰ ਨੇ ਇਹ ਜਿਹੜਾ ਪ੍ਰਪੰਚ ਰਚਿਆ ਇਹ ਐਕਸਪੋਜ਼ ਤਾਂ ਹੋ ਹੀ ਚੁੱਕਿਆ, ਪਰ ਸਰਕਾਰ ਆਪ ਵੀ ਇਸ ਮਸਲੇ ਦੇ ਵਿੱਚ ਸਰਕਾਰ ਦਾ ਏਜੰਡਾ ਵੀ ਐਕਸਪੋਜ਼ ਹੋ ਰਿਹਾ, ਕਿਉਂਕਿ ਜਦੋਂ ਇਹਨਾਂ ਨੇ ਇਹ ਪਾਬੰਦ ਕੀਤਾ ਲੋਕਾਂ ਨੂੰ, ਤਾਂ ਲੋਕਾਂ ਨੇ ਫਿਰ ਜਿਹੜੀ ਸਰਕਾਰ ਦੀ ਵਿਚਾਰਧਾਰਾ ਹੈ, ਜਿਹੜੀ ਵਿਚਾਰਧਾਰਾ ਦੀ ਸਰਕਾਰ ਚੱਲ ਰਹੀ ਹੈ, ਉਸ ਵਿਚਾਰਧਾਰਾ ਬਾਰੇ ਜਦੋਂ ਖੋਜਿਆ ਪੜ੍ਹਿਆ ਤਾਂ ਲੋਕਾਂ ਨੂੰ ਇਹ ਪਤਾ ਲੱਗਿਆ ਅਸਲ ਦੇ ਵਿੱਚ ਜਿਹੜਾ ਸਿੱਖ ਭਾਈਚਾਰਾ ਉਹਦਾ ਤਿਰੰਗੇ ਨਾਲ ਜਿਹੜਾ ਰੋਸ ਹੈ, ਗਿਲਾ, ਉਹ ਇਹ ਹੈ ਕਿ ਆਜ਼ਾਦੀ ਤੋਂ ਬਾਅਦ ਸਿੱਖਾਂ ਨੂੰ ਅਹਿਸਾਸ ਕਰਾਇਆ ਗਿਆ ਕਿ ਤੁਸੀਂ ਦੂਜੇ ਦਰਜੇ ਦੇ ਸ਼ਹਿਰੀ ਹੈ। ਅੱਜ ਬੇਸ਼ੱਕ ਮਨਜਿੰਦਰ ਸਿਰਸਾ, ਬੇਸ਼ੱਕ ਕਾਂਗਰਸ ਦੇ ਹੋਰ ਆਗੂ ਆਪਣੇ ਆਪ ਨੂੰ ਵੱਡਾ ਦੇਸ਼ ਭਗਤ ਸਾਬਤ ਕਰਨ ਦੇ ਲਈ ਹੋੜ ਦੇ ਵਿੱਚ ਲੱਗੇ ਹੋਣ, ਪਰ ਦੇਸ਼ ਭਗਤੀ ਦੀ ਮਿਸਾਲ ਨਹੀਂ ਕਹਿ ਸਕਦੇ। ਆਪਦੇ ਆਪ ਨੂੰ ਵੱਡਾ ਦੇਸ਼ ਭਗਤ ਸਾਬਤ ਕਰਨਾ ਜਾਂ ਰਾਸ਼ਟਰਵਾਦੀ ਸਾਬਤ ਕਰਨਾ ਤਾਂ ਗਿਆਨੀ ਜੈਲ ਸਿੰਘ ਦੀ ਉਦਾਹਰਨ ਚੱਕੀ ਜਾ ਸਕਦੀ ਹੈ, ਜਿਹਨੇ ਕਿਸੇ ਟਾਈਮ ਚੁੱਪ ਧਾਰੀ ਰੱਖੀ, ਸਾਜ਼ਿਸ਼ੀ ਚੁੱਪ ਧਾਰੀ ਰੱਖੀ। ਦੂਜੇ ਵਾਰੀ ਜਦੋਂ 84 ਦੇ ਵਿੱਚ ਸਾਹਮਣਾ ਹੋਇਆ ਉਹ ਸੋਚ ਦਾ, ਉਹ ਜਿਹੜੀ ਸੋਚ ਮਾੜੀ ਸੀ, ਜਿਹੜੀ ਐਂਟੀ ਸਿੱਖ ਸੀ ਜਾਂ ਜਿਹੜੀ ਘੱਟ ਗਿਣਤੀਆਂ ਦੇ ਵਿਰੁੱਧ ਸੀ, ਜਦੋਂ ਉਹਦਾ ਸਾਹਮਣਾ ਹੋਇਆ ਤੇ ਫਿਰ ਉਹਦੀਆਂ ਅੱਖਾਂ ਖੁੱਲ ਗਈਆਂ। ਸੋ ਇਹੋ ਜਿਹੀਆਂ ਚੀਜ਼ਾਂ ਤੁਹਾਨੂੰ ਬਥੇਰੀਆਂ ਮਿਲ ਜਾਣਗੀਆਂ, ਮਿਸਾਲਾਂ ਮਿਲ ਜਾਣਗੀਆਂ ਜਿੱਥੇ ਜਿਹੜੇ ਜ਼ਿਆਦਾ ਰਾਸ਼ਟਰਵਾਦੀ ਬਣਦੇ ਆ ਨਾ, ਫਿਰ ਜਦੋਂ ਉਹਨਾਂ ਦਾ ਦਾਅ ਭਰਦਾ ਦੂਜੇ ਪਾਸੇ ਵਾਲਿਆਂ ਦਾ, ਹਾਵੀ ਸੋਚ ਵਾਲਿਆਂ ਦਾ, ਤੇ ਫਿਰ ਉਹ ਯਾਦ ਕਰਾ ਦਿੰਦੇ ਆ। ਸੋ ਇਹ ਹੈ ਕਿ ਬੇਗਾਨਗੀ ਦੇ ਅਹਿਸਾਸ ਦੇ ਕਈ ਕਾਰਨ ਨੇ। ਅੱਜ ਬਹੁਤ ਲੋਕ ਕਹਿੰਦੇ ਹੋਣਗੇ ਕਿ ਸਿੱਖ ਬੇਗਾਨਾ ਕਦੋਂ ਮੰਨਦੇ ਨੇ, ਸਿੱਖ ਹਿੰਦੁਸਤਾਨ ਨੂੰ ਆਪਦਾ ਕਿਉਂ ਨਹੀਂ ਮੰਨਦੇ, ਕਿਉਂਕਿ ਇਹਦਾ ਕਾਰਨ ਬਹੁਤ ਵੱਡਾ, ਉਹਨਾਂ ਨੂੰ ਅਹਿਸਾਸ ਕਰਾਇਆ ਗਿਆ। ਹੁਣ ਤੁਸੀਂ ਦੇਖੋ, ਤੁਸੀਂ ਆ ਚਲੋ ਸਿਰਸੇ ਵਾਲੀ ਗੱਲ ਕੀਤੀ, ਇਹਨਾਂ ਨੇ ਵੀ ਬੜੀ ਤਿਰੰਗੇ ਵਾਲੀ ਰੈਲੀ ਜਿਹੜੀ ਆ ਉਹ ਮੋਟਰਸਾਈਕਲਾਂ ਦੇ ਉੱਤੇ ਕੱਢੀ ਸੀ। ਉਹਦੇ ਥੱਲੇ ਨਾ ਕਮੈਂਟ ਪੜ੍ਹਨ ਵਾਲੇ ਸੀ, ਦੇਖਣ ਵਾਲੇ ਸੀਗੇ ਜੀ, ਬਹੁਤ ਸਾਰੇ ਜਿਹੜੇ ਇਦਾਂ ਦੇ ਲੋਕ ਕਹਿੰਦੇ ਵੀ 84 ਦੇ ਵਿੱਚ ਇਹਨਾਂ ਨੂੰ ਚੰਗਾ ਸਬਕ ਸਿਖਾਇਆ ਸੀ, ਉਦੋਂ ਦੇ ਸਿੱਧੇ ਆ। ਦੇਖੋ ਤੁਸੀਂ ਇਹ ਉੱਥੇ ਜਿਹੜੇ ਲੋਕ ਕਹਿ ਰਹੇ ਸੀ ਤੇ ਥੱਲੇ ਇਦਾਂ ਦੇ ਸੈਂਕੜੇ ਹੋਰ ਕਮੈਂਟ ਇਦਾਂ ਦੇ ਸੀਗੇ। ਜੀ, ਕਹਿੰਦੇ ਸੀਗੇ ਵੀ ਆ ਜਦੋਂ
ਖੇਤੀ ਦੇ ਸੰਬੰਧ ਦੇ ਵਿੱਚ ਹੋਏ ਸੀ, ਪ੍ਰਦਰਸ਼ਨ ਹੋਏ ਸੀਗੇ, ਜੀ। ਮੋਰਚਾ ਲੱਗਾ ਸੀ। ਹੂੰ। ਕਹਿੰਦੇ ਉਦੋਂ ਵੀ ਇਹਨਾਂ ਦੇ ਨਾਲ ਇਹਨਾਂ ਨੂੰ ਏਦਾਂ ਕਰਨਾ ਚਾਹੀਦਾ ਸੀ, ਪੰਜਾਬ ਵਾਲੇ ਵੀ ਚੁੱਪ ਕਰਕੇ ਬਹਿ ਜਾਂਦੇ। ਉਹਨਾਂ ਨੇ ਉਹ ਕਿਹਾ ਵੀ ਇਹ ਗਲਾਂ 'ਚ ਟਾਇਰ ਪਾਇਆ ਸੀ ਉਦੋਂ ਨਾ, ਤੇ ਉਦੋਂ ਦੇ ਸਿੱਧੇ ਆ। ਤੁਸੀਂ ਹੁਣ ਹਿਸਾਬ ਲਾ ਲਓ ਇਹ ਕੀ ਉਹ ਕਿੱਥੇ ਖੜੇ ਆ, ਕਿੱਥੇ ਖੜੇ ਆ। ਹਾਂਜੀ। ਤੁਸੀਂ ਕਿੱਥੇ ਯਾਰ ਦਿੱਲੀ ਦੇ ਉੱਤੇ ਜਿਹੜੇ ਬਘੇਲ ਸਿੰਘ ਹੁਣੀ ਉਹਨਾਂ ਨੇ ਨਿਸ਼ਾਨ ਸਾਹਿਬ ਚਲਾਏ, ਪਰ ਉਹ ਆਨੰਦਪੁਰ ਸਾਹਿਬ ਦੇ ਵਿੱਚ ਉਹਨਾਂ ਨੇ ਹੋਲਾ ਖੇਲਣਾ ਸੀਗਾ, ਉਹ ਛੱਡ ਕੇ ਆ ਗਏ। ਦੇਖ ਲਓ ਤੁਸੀਂ ਹਨਾ ਵੀ ਸਾਨੂੰ ਇਹਦਾ ਕੀ ਆ ਵੀ ਚਲੋ ਵੀ ਲੋਕ ਤੰਗ ਸੀ, ਪਰੇਸ਼ਾਨ ਸੀ, ਅਸੀਂ ਉੱਥੋਂ ਉਸ ਨਿਜ਼ਾਮ ਤੋਂ ਜਿਹੜੇ ਨਿਜਾਤ ਉਹਨਾਂ ਨੂੰ ਪਵਾਤੀ ਆ, ਤੇ ਹੁਣ ਆਪਾਂ ਚਲੋ ਚੱਲਦੇ ਆ ਵੀ ਸਾਡੇ ਲਈ ਜਿਹੜਾ ਹੋਲਾ ਜਿਹੜਾ ਕਰਨਾ ਹੈ ਉਹ ਜ਼ਰੂਰੀ ਆ, ਇਹ ਛੱਡੋ ਇਹ ਦਿੱਲੀ ਦੁੱਲੀ ਦਾ ਤਾਂ ਕੀ ਆ। ਜਿਵੇਂ ਆਪਾਂ ਟ੍ਰਿਪ ਤੇ ਜਾਣ ਲੱਗੇ ਜਰਾਬਾਂ ਜਰੂਬਾਂ ਛੱਡ ਜਾਈਦੀ, ਹਾਂ ਚੱਲ ਕੋਈ ਗੱਲ ਨਹੀਂ ਹਨਾ ਵੀ ਇਹ ਕਿਹੜੀ ਦਿੱਲੀ ਇਤਨੇ ਮਾਰ ਕੇ ਸਿੰਘ ਜਿਹੜੇ ਉਹ ਆ ਗਏ ਉਧਰੋਂ, ਤੇ ਉਹ ਹੁਣ ਸਾਨੂੰ ਜਿਹੜੇ ਉਹ ਸਿੱਖਾਂ ਨੂੰ ਇਸ ਹਿਸਾਬ ਦੇ ਨਾਲ ਜਿਹੜਾ ਦੱਸ ਰਹੇ ਆ ਵੀ ਨਹੀਂ ਜੀ ਗੁਰਦੁਆਰਿਆਂ ਦੇ ਉੱਤੇ ਤੁਸੀਂ ਨਿਸ਼ਾਨ ਸਾਹਿਬ ਦੇ ਥਾਂ ਦੇ ਉੱਤੇ ਜਾਂ ਉਹਦੇ ਨਾਲ ਤਿਰੰਗਾ ਲਾ ਕੇ ਆਪਣੀ ਦੇਸ਼ ਭਗਤੀ ਦਾ ਜਿਹੜਾ ਤੁਸੀਂ ਸਬੂਤ ਦਿਓ। ਭਾਈ ਸਾਡਾ ਦੇਸ਼ ਤਾਂ ਹੁਣ ਗੁਰੂ ਵਾਲਾ ਹੀ ਹੈ ਨਾ, ਜਿਹੜੀ ਇਹ ਪਾਤਸ਼ਾਹੀ ਹੈ ਗੁਰੂ ਦੀ ਬਖਸ਼ੀ ਹੈ, ਉਹ ਤੋਂ ਉੱਤੇ ਦਾ ਕੁਛ ਨਹੀਂ। ਸੋ ਇਦਾਂ ਦੀ ਬੇਵਕੂਫਾਨਾ ਜਿਹੜੇ ਬਿਆਨ ਆਉਣੇ ਤੇ ਇਦਾਂ ਦੀਆਂ ਚੀਜ਼ਾਂ ਦੇ ਉੱਤੇ ਕਈਆਂ ਦਾ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਭੁਗਤਣਾ ਤੇ ਬੋਲਣਾ, ਉਹ ਬੜਾ ਕਹਿ ਸਕਦੇ ਹਾਂ ਵੀ ਬੜਾ, ਮੈਂ ਕਹੂੰਗਾ ਵੀ ਮੂਰਖਤਾ ਵਾਲੀ ਜਿਹੜੀ ਗੱਲ ਆਪਾਂ ਕਹਿ ਸਕਦੇ ਹੋ ਵੀ ਉਹ ਹੈਗੀ ਆ ਵੀ ਉਸ ਪਾਸੇ ਵੱਲ ਨੂੰ। ਕੁਛ ਕੁ ਹੋਰ ਕਾਲਰ ਨੇ, ਫਿਰ ਉਸ ਤੋਂ ਬਾਅਦ ਦੇ ਵਿੱਚ ਆਪਾਂ ਪ੍ਰੋਗਰਾਮ ਨੂੰ ਸਮਾਪਤ ਕਰਾਂਗੇ। ਕੁਛ ਕੁ ਮਿੰਟ ਹੀ ਬਚੇ ਨੇ। ਸੁਖਤੇਜ ਜੀ ਸਤਿ ਸ਼੍ਰੀ ਅਕਾਲ ਜੀ। ਹੈਲੋ ਸਤਿ ਸ਼੍ਰੀ ਅਕਾਲ ਦੋਹਾਂ ਵੀਰਾਂ ਨੂੰ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਆ ਜਿਹੜੀ ਝੰਡੇ ਦੀ ਤਿਰੰਗੇ ਦੀ ਗੱਲ ਚੱਲਦੀ ਆ, ਮੈਂ ਇਹ ਸੋਚਦਾ ਆ ਵੀ ਜਿਹੜਾ ਗਰੀਬ ਬੰਦਾ ਵਿਚਾਰਾ ਰੋਟੀ ਨਹੀਂ ਅਫੋਰਡ ਕਰ ਸਕਦਾ ਨਾ, ਉਹ ਜਦੋਂ 20-25 ਰੁਪਏ ਦਾ ਝੰਡਾ ਜਾਂ 30 ਦਾ ਖਰੀਦੂਗਾ, ਉਹ ਕਿੰਨੀਆਂ ਕੁ ਗਾਲਾਂ ਆਪਣੇ ਮਨ ਚ ਤਿਰੰਗੇ ਨੂੰ ਕੱਢਦਾ ਹੋਊਗਾ ਤੇ ਕਿੰਨੀਆਂ ਕੁ ਮੋਦੀ ਨੂੰ ਕੱਢਦਾ ਹੋਣਾ। ਜੀ ਹਨਾ, ਮਤਲਬ ਇਹ ਸਿਧਾਂਤ ਮਤਲਬ ਕਿੱਥੋਂ ਦਾ ਗੌਰਮੈਂਟ ਦਾ ਹੈਗਾ ਵੀ ਝੰਡੇ ਦੀ ਰਿਸਪੈਕਟ ਕਰਾਉਣੀ ਆ ਤੇ ਕਰਾਉਣੀ ਧੱਕੇ ਦੇ ਨਾਲ। ਹਨਾ, ਜਿਸ ਬੰਦੇ ਨੂੰ ਰੋਟੀ ਨਹੀਂ ਨਸੀਬ ਹੁੰਦੀ ਉਹ 100 ਗਾਲ ਕੱਢੂਗਾ ਖੜਾ ਹੋ ਕੇ, ਉਹ ਕਹੂਗਾ ਮੈਨੂੰ ਦੇ ਯਾਰ 25 ਦੀ ਲੀਰ, ਮੈਂ ਸਿਆਪਾ ਕਰਾਂ ਘਰੇ ਜਾ ਕੇ। ਇਹਦਾ ਬਿਲਕੁਲ ਉਹ ਝੰਡਾ ਨਹੀਂ ਦੱਸੂਗਾ, ਉਹਨੂੰ ਲੀਰ ਦੱਸੂਗਾ ਉਸ ਵੇਲੇ ਉੱਥੇ। ਉਹ ਉਹ ਕਹੂਗਾ ਕਿ 25 ਦੀ ਲੀਰ ਦਾ ਸਿਆਪਾ ਕਰਨਾ, ਘਰੇ ਜਾ ਕੇ ਦੇ ਯਾਰ ਇੱਕ ਝੋਲੇ ਚ ਵੀ ਪਾ ਦੇ ਨਾਲ। ਸੋ ਇਹ ਕਿੱਥੋਂ ਕਿੰਨੀ ਰਿਸਪੈਕਟ ਝੰਡੇ ਦੀ, ਇਹ ਬਹੁਤ ਗਲਤ ਤਰੀਕਾ। ਰਿਸਪੈਕਟ ਹੁੰਦੀ ਹੈ ਭਾਜੀ ਆਪਣੇ ਮਨੋਂ। ਹਾਂ, ਉਦਾਂ ਤੁਸੀਂ ਧੱਕੇ ਨਾਲ ਰਿਸਪੈਕਟ ਨਹੀਂ ਕਰ ਸਕਦੇ ਜੀ। ਹਾਂ ਠੀਕ ਹੈ ਜੀ, ਥੈਂਕ ਯੂ ਭਾਜੀ, ਥੈਂਕ ਯੂ, ਮਿਹਰਬਾਨੀ ਜੀ। ਸੋ ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਹੁਣ ਇੱਥੇ ਹੀ ਸਮਾਪਤ ਹੈ। ਹੋਰ ਮਾਫੀ ਚਾਹੁੰਦੇ ਹਾਂ, ਕਾਲ ਜਿਹੜੀਆਂ ਨਹੀਂ ਜਿਹੜੀਆਂ ਆਪਾਂ ਲੈ ਸਕਾਂਗੇ। ਇਸ ਤੋਂ ਬਾਅਦ ਦੇ ਵਿੱਚ ਹੁਣ ਅਗਲਾ ਪ੍ਰੋਗਰਾਮ ਜਿਹੜਾ ਆ ਉਹ ਲੈ ਕੇ ਹਾਜ਼ਰ ਹੋਣਗੇ ਬਲਵਿੰਦਰ ਕੌਰ ਜੀ ਤੇ ਸੁਵਿੰਦਰ ਕੌਰ ਜੀ, ਇਤਿਹਾਸ ਦੇ ਝਰੋਖੇ ਚੋਂ। ਉਹ ਪ੍ਰੋਗਰਾਮ ਜਿਹੜਾ ਉਹ ਲੈ ਕੇ ਹਾਜ਼ਰ ਹੋਵਾਂਗੇ। ਇੱਕ ਗੱਲ ਮੈਂ ਜ਼ਰੂਰ ਜਾਂਦਾ ਕਹਿਣੀ ਚਾਹੁੰਦਾ ਵਾਂ, ਉਹ ਸਾਰਿਆਂ ਨਾਲ ਸਾਂਝੀ ਕਰਨ ਵਾਲੀ ਆ। ਉਹ ਇਹ ਹੈ ਕਿ ਜਿਹੜਾ ਆਪਾਂ ਜ਼ਿਕਰ ਕੀਤਾ ਗਰੀਬੀ ਦਾ, ਬਿਲਕੁਲ ਸਾਡੀ ਹਮਦਰਦੀ ਹੈ। ਔਰ ਪੰਜਾਬੀ ਰੇਡੀਓ USA ਤੇ ਤਾਂ ਅਸੀਂ ਆਮ ਹੀ ਰਿਪੋਰਟਾਂ ਕਰਦੇ ਰਹਿੰਦੇ ਹਾਂ, ਕਿੰਨੀ ਭੁੱਖਮਰੀ, ਕਿੰਨੀ ਗਰੀਬੀ, ਕਿੰਨਾ ਕੁਪੋਸ਼ਣ, ਆਮ ਹੀ ਤੁਸੀਂ ਜ਼ਿਕਰ ਸੁਣਦੇ ਹੋਗੇ ਰਿਪੋਰਟਾਂ ਦੇ ਵਿੱਚ। ਪਰ ਦੇਖੋ ਤੁਸੀਂ ਕਰੋਨਾ ਕਾਲ ਵੇਲੇ ਰਾਜ ਕਰਨਵੀਰ ਸਿੰਘ ਜੀ, ਇਹ ਜਿਹੜੇ ਲੋਕ ਗਾਲਾਂ ਕੱਢਦੇ ਹੁੰਦੇ ਸੀ ਦੂਜੇ ਭਾਈਚਾਰਿਆਂ ਨੂੰ, ਚਲੋ ਆਪਾਂ ਨਾਂ ਨਹੀਂ ਲੈਂਦੇ ਕਿਸੇ ਭਾਈਚਾਰੇ ਦਾ, ਦੂਜੇ ਭਾਈਚਾਰਿਆਂ ਨੂੰ, ਫਿਰ ਕਰੋਨਾ ਵੇਲੇ ਅੱਖਾਂ ਖੁੱਲੀਆਂ ਜਦੋਂ ਗੁਰਦੁਆਰਾ ਸਾਹਿਬਾਨ ਦੇ ਵਿੱਚੋਂ ਆਕਸੀਜਨਾਂ ਮਿਲੀਆਂ, ਤੇ ਉਹਨਾਂ ਚਿਰ ਅੱਖਾਂ ਨਹੀਂ ਖੁੱਲੀਆਂ। ਪਰ ਤੁਸੀਂ ਦੇਖੋ ਵੀ ਆਕਸੀਜਨ ਲੈ ਕੇ ਸਾਰਾ ਕੁਝ ਕਰਕੇ, ਤੇ ਜਦੋਂ 21 ਦੇ ਵਿੱਚ ਮੋਰਚਾ ਲੱਗਿਆ, ਕਿਉਂਕਿ ਕਰੋਨਾ ਵੀਕ ਦੇ ਵਿੱਚ ਆ ਗਿਆ ਸੀਗਾ, ਪਹਿਲਾਂ ਆ ਗਿਆ ਸੀ, ਮੋਰਚਾ ਲੱਗਿਆ, ਤੇ ਉਦੋਂ ਫਿਰ ਐਂਟੀ ਸਿੱਖ ਉਹੀ ਜਿਹੜਾ ਨੈਰੇਟਿਵ ਆ ਉਹੀ ਕੈਰੀ ਕੀਤਾ, ਤੇ ਵੋਟਾਂ ਫਿਰ ਮੋਦੀ ਤੇ ਯੋਗੀ ਨੂੰ ਪਾਈਆਂ। ਸੋ ਥੋੜਾ ਜਿਹਾ ਸਾਡੀ ਜਿਹੜੀ ਭਾਰਤੀ ਜਿਹੜੀ ਗਰੀਬੀ ਤਬਕਾ ਜਾਂ ਹੋਰ ਜਿਹੜੇ ਲੋਕ ਨੇ, ਉਹ ਆਪਦੀ ਗੱਲ ਨੂੰ ਮੂਹਰੇ ਰੱਖਣ। ਹਰ ਗੱਲ ਦੇ ਵਿੱਚ ਹਰ ਫਿਰਕੇ ਨੂੰ ਟਾਰਗੇਟ ਕਰਨਾ ਜ਼ਰੂਰੀ ਨਹੀਂ ਹੁੰਦਾ। ਸਰਕਾਰਾਂ ਰੁਜ਼ਗਾਰ ਦੇਣ ਵਾਸਤੇ ਆ, ਸਰਕਾਰਾਂ ਤੁਹਾਡੀ ਸਿਕਿਉਰਿਟੀ ਵਾਸਤੇ ਆ, ਨਾ ਕਿ ਤੁਹਾਡੇ ਧਰਮ ਨੂੰ। ਜਦੋਂ ਇਹ ਲੋਕ ਨਹੀਂ ਸਨ, ਧਰਮ ਉਦੋਂ ਵੀ ਚੱਲਦਾ ਸੀਗਾ, ਸਾਨੂੰ ਇਹ ਸਮਝਣਾ ਚਾਹੀਦਾ ਜੀ। ਸੋ ਹੁਣ ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮਿਲਦੇ ਹਾਂ ਜੀ ਆਪਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜ ਕਰਨਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।